बस बैठे दब लिया उन्होंने कि वड्ढने शुरू कर दिते। तो मैं उतों भज के घर आया। घर आ के मैं क्या भी मेरी ਜਿਹੜੀਆਂ ਮਾਮੀਆਂ ਸਨ ਜਾਂ ਵਾਲਦ ਵੀ ਮੇਰੀ ਵਾਲਦਾ ਵੀ ਉੱਥੇ ਸੀ, ਉਹਨਾਂ ਨੂੰ ਆਖਿਆ ਵੀ ਹੁਣ ਦੱਸੋ ਕਰਨਾ ਕੀ ਹੈ, ਬੰਦੇ ਤੇ ਮਾਰੇ ਗਏ ਕਿ ਉਹਨਾਂ ਨੇ ਇੱਥੇ ਵੀ ਆ ਜਾਣਾ, ਉਹਨਾਂ ਸਾਨੂੰ ਵੀ ਨਹੀਂ ਛੱਡਣਾ। ਅੱਛਾ। ਉਹ ਮਾਂ ਮੇਰੀ ਜਿਹੜੀ ਸੀ ਉਹਨੇ ਉਹ ਗੱਲ ਨਾਲ ਜੱਫੀ ਪਾ ਕੇ ਰੋਣ ਲੱਗੀ। ਉਸ ਵੇਲੇ ਵੇਖਦਾ ਆਉਂਦੇ ਨੇ ਆਪੋ ਆਪਣੀ ਪਈ ਹੁੰਦੀ ਜਾਨ ਬਚਾਉਣ ਦੀ, ਅਤੇ ਮੈਂ ਉਹ ਹੱਥ ਉਹਦੇ ਨਾਲ ਤਰੋੜ ਕੇ ਪਰਾਂ ਸੁੱਟੇ ਅਤੇ ਮੈਂ ਬਾਹਰ ਭੱਜ ਗਿਆ। ਫਿਰ ਅਸੀਂ ਵੀ ਹੁਣ ਕਿੱਧਰ ਨੂੰ ਜਾਈਏ। ਉਸ ਪਿੰਡੋਂ ਨਾ ਪਾਇਆ ਜਾਂਦਾ ਸੀ, ਪਾਇਆ ਸੀ ਡੂੰਘਾ, ਉੱਥੇ ਪਾਣੀ ਆਂਦੀ ਜਾਂਦਾ ਸੀ ਜਿਵੇਂ ਗੰਦਾ ਨਾਲਾ ਜਾਂਦਾ ਹੁੰਦਾ। ਉਹ ਮੁੰਡਾ ਆਖਣ ਲੱਗਾ ਇਹਦੇ ਵਿੱਚ ਛਾਲਾਂ ਮਾਰ ਦਿਓ। ਅੱਛਾ। ਅਸੀਂ ਵੀ ਛਾਲਾਂ ਮਾਰਦੇ ਤੇ ਬਸ ਟੂਬੀਆਂ ਮਾਰਦੇ ਮਾਉਂਦੇ ਨਾ ਅਸੀਂ ਬਾਬਾ ਮੋਕਲੇ ਜਾ ਨਿਕਲੇ। ਉੱਥੋਂ ਨਿਕਲ ਕੇ ਜਿਵੇਂ ਵੇਖਿਆ ਉਹ 3 ਬੰਦੇ ਜਿਹੜੇ ਹਨ ਸਿੱਖ, ਹਾਂਜੀ, ਉਹ ਸਾਨੂੰ ਆਵਾਜ਼ਾਂ ਦੇਣ, ਉਹ ਖਲੋ ਜੋ ਅਸੀਂ ਕੁਝ ਨਹੀਂ ਆਉਂਦੇ, ਉਹ ਅਸੀਂ ਵੀ ਤੁਹਾਡੇ ਭਰਾ, ਅਸੀਂ ਕੁਝ ਨਹੀਂ ਆਉਂਦੇ। ਉਹ ਅਸੀਂ ਆਖਿਆ ਜੀ ਉੱਥੇ ਵੀ ਸਾਡੇ ਨਾਲ ਧੋਖਾ ਹੋਇਆ ਅਤੇ ਹੁਣ ਇਹ ਸਾਨੂੰ ਛੱਡਣ ਲੱਗੇ ਨੇ। ਅਲੀ ਮੁੰਡਾ ਜਿਹੜਾ ਨਰਾਇਣ ਸਿੰਘ ਲੰਬੜਦਾਰ ਦੇ ਕੋਲ ਰਿਹਾ ਹੈ, ਹਾਂਜੀ, ਅਤੇ ਉਹ ਹੁਣ ਤੁਹਾਨੂੰ ਬੜਾ ਯਾਦ ਕਰਦਾ ਹੈ। ਉਹਦੇ ਨਾਲ ਜੇ ਹੋ ਸਕਦੇ ਤਾਂ ਮਤਲਬ ਗੱਲਬਾਤ ਹੋ ਜਾਏ ਤਾਂ ਬੜੀ ਚੰਗੀ ਗੱਲ ਹੈ, ਮੈਨੂੰ ਬੜੀ ਖੁਸ਼ੀ ਹੋਵੇਗੀ। ਵਾਹ ਜੀ ਵਾਹ ਜੀ। ਉਹ ਮੁੰਡੇ ਸੱਦਣੇ ਸ਼ੁਰੂ ਕਰਦੇ ਜਿੰਨੇ ਵੀ ਹੈ ਸਨ ਲਬਾਰਸ ਬੱਚੇ। ਜਿਸ ਵੇਲੇ ਇਹਦੀ ਵਾਰੀ ਆਈ ਨਾ, ਫਿਰ ਆਇਆ ਮੇਰੇ ਸਾਹਮਣੇ, ਜਿਸ ਵੇਲੇ ਆਇਆ ਹਾਏ ਹਾਏ ਹਾਏ, ਮੇਰੇ ਕੋਲ ਖਲੋਤਾ ਲੱਗਾ, ਰੋ ਰੋ ਕੇ ਮੈਂ ਪਾਗਲ ਹੋ ਗਿਆ। ਉਹ ਫਿਰ ਉਹ ਮੈਨੂੰ ਆਪਣੇ ਨਾਲ ਲੈ ਆਇਆ ਪਿੰਡ। ਅੱਛਾ, ਆਪਣੇ ਉਸੇ ਪਿੰਡ ਜਿੱਥੋਂ ਤੁਰੇ ਸੀ? ਹਾਂਜੀ, ਜਿੱਥੋਂ ਤੁਰੇ ਸੀ ਉੱਥੇ ਲੈ ਆਇਆ। ਅਤੇ ਸਾਡੇ ਘਰ ਦੇ ਵਿੱਚ ਵੀ ਜਿਹੜਾ ਸੀ ਨਾ ਮਾਨਾ ਵਾਲਾ, ਇੱਥੋਂ ਇੱਕ ਸਿੱਖ ਗਿਆ ਸੀ, ਜਗਤ ਸਿੰਘ ਉਹਦਾ ਨਾਂ ਸੀ। ਅੱਛਾ। ਉਹਨੇ ਵੀ ਬੜੀ ਹੈਲਪ ਕੀਤੀ। ਉਹ ਆਖਣ ਲੱਗਾ ਤੈਨੂੰ ਕੋਈ ਉਂਗਲੀ ਵੀ ਕਰੇ ਨਾ, ਅਸੀਂ ਉਂਗਲੀ ਵੱਢ ਲੈਂਗੇ ਉਹਦੀ, ਤੂੰ ਘਬਰਾਵੀਂ ਨਾ, ਤੂੰ ਬਿਲਕੁਲ ਕਿਸੇ ਕਿਸਮ ਦਾ ਤੂੰ ਮਤਲਬ ਜੇ ਤੈਨੂੰ ਕਿਸੇ ਕਿਸਮ ਦਾ ਡਰ ਹੋਵੇ ਡਰੀ ਡੁਰੀ ਨਾ ਕਿਸੇ ਕੋਲ। ਉਹਨੂੰ ਜਨਾਬ ਉੱਥੇ ਅਸੀਂ ਲੰਮੇ ਪਏ ਹਾਂ ਅਤੇ ਉਹ ਉੱਥੇ ਹੀ ਆ ਗਏ ਜੀ। ਉਹ ਕੁਦਰਤ ਅੱਲਾ ਜੀ, ਇੱਥੇ ਅਸੀਂ ਲੰਮੇ ਪਏ ਹਾਂ, ਇੱਥੇ ਖਲੋ ਕੇ ਉਹ ਗੱਲਾਂ ਕਰਦੇ ਨੇ। ਹਾਂਜੀ। ਇਹ ਕਹਿੰਦਾ ਯਾਰ ਪਤਾ ਨਹੀਂ ਮੁਸਲੇ ਕਿੱਧਰ ਗਏ ਨੇ, ਕੁਛ ਸਮਝ ਨਹੀਂ ਲੱਗੀ। ਅੱਛਾ। ਉਹਨਾਂ ਦਾ ਭੇਜ ਨਹੀਂ ਲੱਗਾ ਕਿੱਧਰ ਗਏ ਨੇ। ਉਹਨਾਂ ਦੇ ਨਾਲ ਇੱਕ ਆਖਣ ਲੱਗਾ ਹੋਇਆ ਚੱਲ ਹੋਰ ਬਥੇਰੇ ਲੱਭ ਜਾਣਗੇ, ਕੰਜਰ ਜੋ ਹੈ ਮੌਸਮ ਕੱਚੀ ਹੈ, ਕਿਤੇ ਕੋਈ ਸੱਪ ਸੁੱਪੀ ਨਾਲ ਲੜ ਜਾਏ। अस्सलाम वालेकुम, सत श्री अकाल, आदाब दोस्तों। सब दा पंजाब दी टीम कोटली साहब सिंह ज़िला गुजरांवाला दे विच आए हैं। अज दी कहानी एक इहो जे बच्चे दी कहानी है जिहदी उम्र 15 साल सी हल्लियां वेले, जदों ਉਹਦੇ ਅੱਖਾਂ ਦੇ ਸਾਹਮਣੇ ਉਹਦੇ ਦਾਦਕਿਆਂ ਨੂੰ ਤੇ ਨਾਨਕਿਆਂ ਨੂੰ ਮਾਰਿਆ ਗਿਆ ਤੇ ਕਿਸ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਕੈਂਪ ਤੱਕ ਪਹੁੰਚਿਆ। ਜਦੋਂ ਕੈਂਪ ਦੇ ਵਿੱਚ ਵੀ ਉਹਦਾ ਆਪਣਾ ਕੋਈ ਨਾ ਲੱਭਾ ਤੇ ਕਿਸ ਤਰ੍ਹਾਂ ਉਸ ਪਿੰਡ ਦਾ ਲੰਬੜਦਾਰ ਨਰਾਇਣ ਸਿੰਘ ਇਹਨਾਂ ਨੂੰ ਵਾਪਸ ਉਸੇ ਪਿੰਡ ਲੈ ਗਿਆ ਤੇ ਆਪਣਾ ਪੁੱਤਰ ਬਣਾ ਕੇ ਰੱਖਿਆ। ਕੁਛ ਮਹੀਨੇ ਲੰਘੇ ਤੇ ਪਾਕਿਸਤਾਨ ਮਿਲਟਰੀ ਗਈ ਤੇ ਉਹ ਪਾਕਿਸਤਾਨ ਲੈ ਕੇ ਆਈ ਇਹਨਾਂ ਨੂੰ। ਜਦੋਂ ਆਏ ਪਾਕਿਸਤਾਨ ਤੇ ਇੱਥੇ ਆ ਕੇ ਵੀ ਇਹਨਾਂ ਦਾ ਕੋਈ ਬੰਦਾ ਨਾ ਲੱਭਾ ਤੇ ਫਿਰ ਇੱਕ ਫਰਿਸ਼ਤਾ ਨੁਮਾ ਸ਼ਰੀਫ ਮੁਹੰਮਦ ਇਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਇਹਨੂੰ ਆਪਣੇ ਕੋਲ 11 ਸਾਲ ਤੱਕ ਆਪਣਾ ਭਰਾ ਬਣਾ ਕੇ ਰੱਖਿਆ। 11 ਸਾਲ ਬਾਅਦ ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਮੇਰਾ ਹੱਲਿਆਂ ਦੇ ਵਿੱਚ ਇੱਕ ਭਰਾ ਜਿਉਂਦਾ ਹਾਲੇ ਵੀ ਤੇ ਉਹ ਪਾਕਿਸਤਾਨ ਦੇ ਵਿੱਚ ਹੈ, ਤੇ ਕਿਸ ਤਰ੍ਹਾਂ ਇਹਨਾਂ ਨੇ ਉਹਨਾਂ ਦੀ ਤਲਾਸ਼ ਕੀਤੀ, ਕਿੱਦਾਂ ਦੋਨੇ ਭਰਾ ਮਿਲੇ, ਸਾਰੀ ਕਹਾਣੀ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ। आओ गलबात साझी करिए। वालेकुम अस्सलाम जी। की हाल चाल है बुजुर्गो? अल्हम्दुलिल्लाह जी, ठीक ठाक हो? अल्लाह दा करम है। की नाम है अपना? अली मोहम्मद। ते तुहाडे वालिद साहब दा? रोशनदीन। रोशनदीन। पिछे अपना केड़ा पिंड सी? कोटला डडहेरी दा। कोटला डडहेरी दा। हां जी। इहदे नाल केड़े-केड़े पिंड लगदे सी? ਉਹਦੇ ਨਾਲ ਦੀ ਪਿੰਡ ਦੇ ਬੜੇ ਸਾਨੂੰ ਕੀ ਕਿਹੜੇ ਕਿਹੜੇ ਦੱਸੀਏ, ਕੋਈ ਨਾਂ ਯਾਦ ਨੇ ਉਹ ਦੱਸ ਦਿਓ। ਪਿੰਡ ਦਾ ਨਾਂ ਜਨਾਬ ਅਜਨਾਲੀ, ਹਾਂਜੀ, ਜੰਡਾਲੀ, ਹਾਂਜੀ, ਫਿਰ ਇੱਕ ਕੁੱਕੜ ਮਾਜਰਾ ਹੁੰਦਾ ਸੀ, ਕੁੱਕੜ ਮਾਜਰਾ। ਹਾਂਜੀ। ਇਹਦੀ ਤਹਿਸੀਲ ਕਿਹੜੀ ਸੀ? ਕਿਹੜੀ ਜੀ? ਤੁਹਾਡੇ ਪਿੰਡ ਦੀ
ਸਾਡੇ ਸਮਰਾਲਾ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਹਾਂਜੀ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਪਿੰਡ ਬਾਬਾ ਹੀ ਸੀ। ਕੋਈ 50-60 ਘਰ ਹੈ ਸਨ? ਇੰਨੇ ਕੋਏ ਸਨ। ਸਿੱਖਾਂ ਦੇ ਕਿੰਨੇ ਕੁ ਘਰ ਸਨ ਵਿੱਚ? ਤਕਰੀਬਨ ਸਿੱਖਾਂ ਦੇ ਘਰ ਕੁਝ ਘੱਟ ਸਨ ਮੁਸਲਮਾਨਾਂ ਨਾਲੋਂ। ਅੱਛਾ। ਹਾਂਜੀ। ਤੇ ਮੁਸਲਮਾਨਾਂ ਦੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਉੱਥੇ ਜਲਾਏ ਵੀ ਸਨ, ਹਾਂਜੀ। ਤੇਲੀ ਵੀ ਸਨ, ਹਾਂਜੀ। ਰਾਜਪੂਤ ਵੀ ਸਨ ਸਹੀ। ਤੇ ਜੱਟ ਵੀ ਸਨ। ਸਹੀ ਹੋ ਗਿਆ। ਹਾਂਜੀ। ਆਪਣੀ ਕਿਹੜੀ ਬਰਾਦਰੀ? ਸਾਡੀ ਬਰਾਦਰੀ ਨਾਮ ਜੱਟ ਹੈ, ਜੱਟ ਢੀਂਡ ਸੇ। ਢੀਂਡ ਸੇ ਗੋ ਤੇ ਤੁਹਾਡੀ। ਹਾਂਜੀ। ਸਹੀ ਹੋ ਗਿਆ। ਮਤਲਬ ਜਿਹੜਾ ਤੁਹਾਡਾ ਪਿੰਡ ਸੀ, ਜੀ। ਸਕੂਲ ਹੈ ਸੀ ਆਲੇ ਦੁਆਲੇ? ਨਹੀਂ, ਪਿੰਡ ਦੇ ਵਿੱਚ ਸਕੂਲ ਕੋਈ ਨਹੀਂ ਤੇ ਸੀ। ਮਸਜਿਦਾਂ ਕਿੰਨੀਆਂ ਸੀ? ਬਸ ਸਾਡੇ ਪਿੰਡ 'ਚ ਇੱਕੋ ਹੀ ਮਸਜਿਦ ਸੀ। ਇੱਕ ਮਸਜਿਦ ਸੀ। ਪੱਕੀ ਸੀ ਕਿ ਕੱਚੀ ਸੀ? ਪੱਕੀ ਸੀ। ਪੱਕੀ ਮਸਜਿਦ। ਪੱਕੀ ਮਸਜਿਦ। ਇਹ ਪਿੰਡ ਦੇ ਵਿੱਚ ਘਰ ਸੀ? ਪਿੰਡ ਦੇ ਇੱਕ ਸਾਈਡ ਤੇ ਸੀ। ਹਾਂਜੀ। ਇੱਕ ਸਾਈਡ ਤੇ। ਇੱਕ ਸਾਈਡ ਤੇ ਸੀ। ਹਾਂਜੀ ਹਾਂ। ਸਹੀ ਹੋ ਗਿਆ। ਆਪਣੇ ਜਿਹੜੇ ਉੱਥੇ ਬਜ਼ੁਰਗ ਸਨ ਕੀ ਕੰਮ ਕਰਦੇ ਸੀ? ਬਸ ਜ਼ਿਮੀਂਦਾਰੀ ਹੀ ਕਰਦੇ ਸਨ। ਜ਼ਮੀਨ ਸੀ ਉੱਥੇ ਆਪਣੀ? ਹਾਂਜੀ। ਸਹੀ ਹੋ ਗਿਆ। ਤੇ ਜਿਹੜੇ ਉੱਥੇ ਖੂਹ ਲੱਗੇ ਸਨ ਪਿੰਡ ਦੇ ਵਿੱਚ, ਜ਼ਮੀਨ ਦੇ ਵਿੱਚ, ਜੀ। ਉਹਨਾਂ ਦੇ ਕੋਈ ਨਾਂ ਚੇਤਾ ਨੇ? ਜਿਹੜਾ ਸਾਡਾ ਖੂਹ ਸੀ ਉਹਨੂੰ ਪੁਰਾਣਾ ਖੂਹ ਆਉਂਦੇ ਸਨ। ਪੁਰਾਣਾ ਖੂਹ। ਪੁਰਾਣਾ ਖੂਹ। ਇਹ ਕਿਹੜੇ ਬੰਨੇ ਸੀ, ਚੜ੍ਹਦੇ ਪਾਸੇ ਕਿ ਲਹਿੰਦੇ ਪਾਸੇ? ਮਸਲ ਪਿੰਡੋਂ ਉਹ ਸੀ ਦੱਖਣ ਵਾਲੀ ਸਾਈਡ ਅੱਛਾ, ਤੇ। ਦੱਖਣ ਵਾਲੀ ਸਾਈਡ ਤੇ। ਹਾਂਜੀ। ਤੇ ਬਾਕੀ ਹੋਰ ਕਿਹੜੇ ਕਿਹੜੇ ਨਾਂ ਦੇ ਖੂਹ ਸਨ? ਇੱਕ ਬਿੱਲਾਂ ਵਾਲਾ ਖੂਹ ਆਉਂਦੇ ਹਨ, ਉਹ ਸਾਡੇ ਖੂਹ ਤੋਂ ਚੜ੍ਹਦੀ ਸਾਈਡ ਤੇ ਸੀ। ਅੱਛਾ, ਚੜ੍ਹਦੀ ਸਾਈਡ ਤੇ। ਹਾਂਜੀ। ਉਹ ਸਿੱਖਾਂ ਦੇ ਖੂਹ ਸੀ, ਇੱਕ ਸੇਮੀਆਂ ਵਾਲਾ, ਇੱਕ ਤੁੰਤਾਂ ਵਾਲਾ। ਅੱਛਾ। ਇਸਾਂ ਦੇ ਕਰਕੇ ਨਾਂ ਸਨ। ਤੇ ਇੱਕ ਸਿੱਖਾਂ ਦਾ ਇੱਕ ਅੰਬ ਵਾਲਾ ਖੂਹ ਆਉਂਦੇ ਹਨ। ਨਰੈਣ ਸਿੰਘ ਦਾ ਜਿਹੜਾ ਖੂਹ ਸੀ ਉਹ ਅੰਬ ਵਾਲਾ ਖੂਹ ਸੀ। ਸਹੀ ਸਹੀ ਸਹੀ। ਅੱਛਾ ਜੀ ਬਜ਼ੁਰਗੋ, ਜੀ। ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸਨ? 2 ਲੰਬੜਦਾਰ। ਕੀ ਨਾਂ ਸੀ ਉਹਨਾਂ ਦੇ? ਸਿੱਖ ਦਾ ਨਾਂ ਨਰੈਣ ਸਿੰਘ ਸੀ। ਅੱਛਾ। ਤੇ ਜਿਹੜਾ ਮੁਸਲਮਾਨ ਸੀ ਉਹ ਹੋਇਆ ਰਾਜਪੂਤ ਸੀ। ਉਹਨੂੰ ਜ਼ੋਰਾ ਆਉਂਦੇ ਅੱਛਾ, ਸਨ। ਜ਼ੋਰਾ ਕਹਿੰਦੇ ਸੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਦੁਕਾਨਾਂ ਕਿੰਨੀਆਂ ਕੁ ਸਨ? ਦੁਕਾਨਾਂ ਖੱਤਰੀਆਂ ਦੀ ਸਨ, ਕੋਈ 2-3 ਦੁਕਾਨਾਂ। ਅੱਛਾ, 2-3 ਦੁਕਾਨਾਂ ਸੀ। ਹਾਂਜੀ। ਕੋਈ ਨਾਂ ਚੇਤਾ ਜਿਹੜੇ ਖੱਤਰੀ ਦੁਕਾਨਾਂ ਕਰਦੇ ਸਨ? ਇੱਕ ਨੂੰ ਜੀ ਬਾਲਕ ਆਉਂਦੇ ਹਨ, ਬਾਲਕ। ਉਹਦੀ ਆ ਖਲ ਬਲੇਵੇਂ ਇਸ ਦੀ ਦੁਕਾਨ ਸੀ ਉਹਦੀ। ਸਹੀ। ਤੇ ਕਰਿਆਨੇ ਵਾਲੀਆਂ ਦੁਕਾਨਾਂ ਸਾਨੂੰ, ਇੱਕ ਦਾ ਨਾਂ ਸੀ ਬਾਬੂ। ਹਾਂਜੀ। ਬੀਰੂ ਉਹਨਾਂ ਦਾ। ਅੱਛਾ, ਬੀਰੂ। ਸਹੀ ਹੋ ਗਿਆ। ਹਾਂਜੀ। ਆਪਸ 'ਚ ਸਿੱਖਾਂ ਦਾ, ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਕਿੱਦਾਂ ਹੁੰਦਾ ਸੀ? ਸਲੂਕ ਹਾਂਜੀ। ਬੜਾ ਸਲੂਕ ਸੀ। ਪਿਆਰ ਮੁਹੱਬਤ ਸੀ? ਵੱਡੀ ਪਿਆਰ। ਕੋਈ ਲੜਾਈ ਝਗੜਾ, ਦੁਸ਼ਮਣੀ ਤੇ ਨਹੀਂ ਸੀ ਹੈ? ਕੋਈ ਨਾ। ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਆਲੇ ਦੁਆਲੇ ਪਿੰਡਾਂ 'ਚ? ਇੱਕ ਮੇਲਾ ਲੱਗ ਜਾਂਦਾ ਸੀ, ਉਹ ਨਿਊਆ ਪਿੰਡ ਸੀ, ਨਿਊਆ। ਉੱਥੇ ਛਿੰਝ ਲੱਗਦੀ ਹੁੰਦੀ ਸੀ ਭਲਵਾਨਾਂ ਦੀ। ਸਹੀ। ਉਹ ਬੜਾ ਵੱਡਾ ਮੇਲਾ ਸੀ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਇੱਕ ਸ਼ੇਰਗੜ੍ਹ ਪਿੰਡ ਸੀ, ਉੱਥੇ ਸੀ। ਉੱਥੇ ਸਾਡੀ ਮਤਲਬ ਖਾਲਾ ਹੁੰਦੀ ਸੀ। ਅੱਛਾ। ਸ਼ੇਰਗੜ੍ਹ। ਸਹੀ। ਤੇ ਜਦ ਸਾਡੇ ਨਾਨਕੇ, ਸਾਡੇ ਜੋ ਗੁਰਥ ਜੀ ਜਿਹਦਾ ਨਾਂ ਹੈ। ਹਾਂਜੀ। ਇੱਕ ਸਾਡੀ ਖਾਲਾ ਸੀ, ਭੱਟੀਆਂ ਪਿੰਡ ਸੀ, ਭੱਟੀਆਂ। ਅੱਛਾ। ਤੇ ਨਾਨਕੇ ਆਪਣੇ ਕਿਹੜੇ ਪਿੰਡ ਸਨ? ਗੁਰਥਲੀ। ਗੁਰਥਲੀ। ਹਾਂਜੀ। ਸਹੀ ਹੋ ਗਿਆ। ਅੱਛਾ, ਤੇ ਬਜ਼ੁਰਗੋ ਹੋਰ ਇਹ ਦੱਸੋ ਕਿ ਜਦੋਂ 47 ਦੀ ਵੰਡ ਹੋਈ ਜੀ, ਤੁਹਾਡੇ ਨਾਲ ਕੀ ਕੁਝ ਹੋਇਆ? ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ ਕਿ ਬਈ ਹੁਣ ਅਸੀਂ ਪਾਕਿਸਤਾਨ ਜਾਣਾ, ਪਾਕਿਸਤਾਨ ਬਣ ਗਿਆ? ਵੇਖੋ ਜੀ, ਜਿਹੜੇ ਪੜ੍ਹੇ ਲਿਖੇ ਲੋਕ ਸਾਨੂੰ ਗੱਲਾਂ ਕਰਦੇ ਹੀ ਹੁੰਦੇ ਸਨ। ਤੇ ਉਹਨਾਂ ਕੋਲ ਸੁਣ ਕੇ ਅਸੀਂ ਆਖਿਆ ਵੀ ਚਲੋ ਅੱਲਾ ਜਾਣੇ ਖਬਰੇ ਉੱਠਣਾ ਵੀ ਹੈ ਕਿ ਨਹੀਂ ਉੱਠਣਾ। ਅੱਛਾ। ਉਹ ਫਿਰ ਹੌਲੀ ਹੌਲੀ ਹਿਲ ਝੁਲ ਹੁੰਦੀ ਲਓ ਜੀ ਫਲਾਣੇ ਥਾਂ ਜਿਹੜਾ ਸੀ ਨਾ, ਉਹ ਉੱਥੋਂ ਦੇ ਬੰਦਿਆਂ ਨੂੰ ਜੀ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ। ਤੇ ਉਹ ਬੰਦੇ ਡਰਦੇ ਨੱਸ ਕੇ ਫਿਰ ਪਿੰਡ ਨੂੰ ਅੱਗ ਲਾਤੀ ਆਲੇ ਦੁਆਲੇ ਪਿੰਡਾਂ 'ਚ। ਹਾਂਜੀ। ਅੱਛਾ। ਉਹ ਇਸ ਦੀਆਂ ਗੱਲਾਂ ਕਰਦੇ ਕਰਾਉਂਦੇ ਫਿਰ ਉਹ ਸਾਡੇ ਪਿੰਡ ਦੇ ਜਿਹੜੇ ਸਿੱਖ ਸਨ ਨਾ, ਹਾਂਜੀ, ਉਹ ਆਖਣ ਲੱਗੇ ਯਾਰ ਅਸੀਂ ਤੁਹਾਡਾ ਦੁੱਖ ਵੇਖ ਨਹੀਂ ਸਕਦੇ, ਤੁਸੀਂ ਨਾ ਅਮਨਾ ਮਾਨ ਇੱਥੋਂ ਨਿਕਲ ਜਾਓ ਤੇ ਸਮਾਨ ਤੁਹਾਡਾ ਬਿਲਕੁਲ ਉਸੇ ਤਰ੍ਹਾਂ ਪਿਆ ਰਹੇਗਾ। ਜੇ ਤੁਹਾਡੀ ਮਸਲੇ ਨਾਲ ਇੱਕ ਅਮਨਾ ਮਾਨ ਹੋ ਗਈ ਗੱਲ ਤੇ ਤੁਸੀਂ ਆਪਣਾ ਆ ਕੇ ਸਾਂਭ ਲੈ ਜੇ। ਅੱਛਾ। ਫਿਰ ਅਸੀਂ ਡੰਗਰ ਬੱਚਾ ਹਰ ਚੀਜ਼ ਛੱਡ ਕੇ ਕੋਈ ਸ਼ੈ ਨਹੀਂ ਚੱਕੀ? ਹੈ ਨਾ, ਕੋਈ ਸ਼ੈ ਨਹੀਂ ਚੁੱਕੀ। ਘਰਾਂ ਨੂੰ ਤਾਲੇ ਲਾ ਕੇ ਆ ਗਏ? ਬਿਲਕੁਲ। ਆਪਣਾ ਘਰ ਕੱਚਾ ਸੀ ਕਿ ਪੱਕਾ ਸੀ? ਮੱਥਾ ਪੱਕਾ ਸੀ ਤੇ ਉਂਝ ਕੱਚਾ ਸੀ। ਅੱਛਾ, ਕੱਚਾ ਸੀ। ਪਿੰਡ ਦੇ ਵਿੱਚ ਘਰ ਸੀ ਕਿ ਲਾਮੇ ਸੀ ਘਰ ਆਪਣਾ? ਸਾਡੇ ਉਹ ਮੰਡੀ ਗੋਬਿੰਦਗੜ੍ਹ ਹੁੰਦੀ ਸੀ, ਉਹਨੂੰ ਉਧਰ ਰਾਹ ਜਾਂਦਾ ਸੀ, ਉਹ ਸਾਈਡ ਦੇ ਉੱਤੇ ਸਾਡਾ ਮਕਾਨ ਸੀ। ਮਸਲ ਆਹ ਸੜਕ ਜਾਂਦੀ ਹੈ ਮੰਡੀ ਗੋਬਿੰਦਗੜ੍ਹ ਨੂੰ,
ਐਸ ਸਾਡੀ ਕੱਢ ਲੱਗਦੀ ਸੀ ਉਹ ਮਕਾਨ ਦੇ ਨਾਲ। ਅੱਛਾ ਅੱਛਾ ਅੱਛਾ। ਪਿੰਡ ਦੇ ਵਿੱਚ ਕੋਈ ਛੱਪੜ ਵੀ ਹੈ ਸੀ? ਹਾਂ ਛੱਪੜ ਹੈ ਸੀ। ਉਹ ਕਿਹੜੇ ਬੰਨੇ ਸੀ? ਛੱਪੜ ਸੀ ਪਿੰਡੋਂ ਚੜ੍ਹਦੇ ਪਾਸੇ। ਅੱਛਾ, ਚੜ੍ਹਦੇ ਪਾਸੇ। ਹਾਂਜੀ। ਤੇ ਪਿੰਡ 'ਚ ਪਾਣੀ ਪੀਣ ਵਾਲਾ ਖੂਹ ਵੀ ਹੈ ਸੀ? ਹਾਂ ਖੂਹ ਹੈ ਸਨ ਪਿੰਡ ਦੇ ਵਿੱਚ। ਮੁਸਲਮਾਨਾਂ ਦਾ ਲਹਿਦਾ ਸੀ ਤੇ ਸਿੱਖਾਂ ਦਾ ਲਹਿਦਾ ਸੀ? ਨਾ ਜਿਹੜਾ ਪਿੰਡ ਦੇ ਵਿੱਚ ਖੂਹ ਸੀ ਨਾ, ਹਾਂਜੀ। ਉਥੋਂ ਸਿੱਖ ਵੀ ਭਰਦੇ ਹਨ, ਮੁਸਲਮਾਨ ਵੀ ਭਰਦੇ ਹਨ। ਸਹੀ ਹੋ ਗਿਆ। ਹਾਂਜੀ। ਅੱਛਾ, ਫਿਰ ਤੁਹਾਡੇ ਕੋਲ ਜਦੋਂ ਆਈ ਇਤਲਾਹ, ਜੀ। ਤੁਹਾਡੇ ਪਿੰਡ ਦੇ ਸਿੱਖਾਂ ਨੇ ਕਿਹਾ ਕਿ ਇੱਥੇ ਚਲੇ ਜਾਓ, ਹਾਂਜੀ। ਤੁਸੀਂ ਲੋਕ ਫਿਰ ਆਪਣੇ ਘਰਾਂ ਨੂੰ ਤਾਲੇ ਲਾਏ। ਹਾਂਜੀ। ਫਿਰ ਕਿਵੇਂ, ਕਿਦੋਂ ਨਿਕਲੇ? ਅਸੀਂ ਉਥੋਂ ਨਿਕਲ ਕੇ ਇੱਕ ਪਿੰਡ ਚਲੇ ਗਏ। ਪਿੰਡ ਸੀ ਜਡਾਲੀ ਪਿੰਡ। ਅੱਛਾ। ਉੱਥੇ ਚਲੇ ਗਏ, ਰਾਤ ਉੱਥੇ ਰਹੇ। ਉਹ ਫਿਰ ਬੰਦੇ ਆਖਣ ਲੱਗੇ ਵੀ ਆਪੋ ਆਪਣੇ ਵੀ ਰਿਸ਼ਤੇਦਾਰਾਂ ਦੇ ਚਲੇ ਜਾਓ। ਅੱਛਾ। ਬਸ ਉਹ ਆਪੋ ਆਪਣੇ ਰਿਸ਼ਤੇਦਾਰਾਂ ਦੇ ਚਲੇ ਗਏ। ਉੱਥੋਂ ਵਿਛੜ ਗਏ ਆਪਸ 'ਚ ਸਾਰੇ? ਵਿਛੜ ਗਏ ਸਾਰੇ। ਅੱਛਾ। ਹਾਂਜੀ। ਰਾਜਪੂਤ ਲਹਿਦਾ ਹੋ ਗਏ, ਜੱਟ ਲਹਿਦਾ ਹੋ ਗਏ, ਜਲਾਏ ਜਿਹੜੇ ਸੀ ਉਹ ਲਹਿਦਾ ਹੋ ਗਏ। ਅੱਛਾ, ਉੱਥੋਂ ਫਿਰ ਤੁਸੀਂ ਕਿੱਧਰ ਨੂੰ ਤੁਰ ਪਏ? ਜੀ। ਉੱਥੋਂ ਜਦੋਂ ਤੁਸੀਂ ਗਏ ਆਪਣੇ ਕਿਹੜੇ ਰਿਸ਼ਤੇਦਾਰਾਂ ਦੇ ਗਏ? ਮੇਰੇ ਨਾਨਕੇ ਜਿਹੜੇ ਸਨ ਉੱਥੇ ਗਏ। ਅੱਛਾ, ਉੱਥੇ ਚਲੇ ਗਏ। ਹਾਂਜੀ। ਉੱਥੋਂ ਦੇ ਹੁਣ ਦੱਸੋ ਕਹਾਣੀ, ਕਿੰਨੇ ਦਿਨ ਰਹੇ ਉੱਥੇ? ਉੱਥੇ ਅਸੀਂ ਰਹੇ ਹਾਂ ਕੋਈ, ਮੇਰਾ ਖਿਆਲ ਹੈ ਕੋਈ 15-20 ਦਿਨ ਹੀ ਰਹੇ ਹੋਵਾਂਗੇ। ਉਸ ਤੋਂ ਬਾਅਦ ਫਿਰ ਆਮ ਹਲਚਲ ਹੋ ਗਈ ਨਾ ਫਿਰ। ਅੱਛਾ, ਉਸ ਪਿੰਡ ਦੇ ਵਿੱਚੋਂ ਕੋਈ ਨਹੀਂ ਸੀ ਉੱਠੇ ਉਸ ਟਾਈਮ? ਤੁਹਾਨੂੰ ਦੱਸਿਆ ਨਹੀਂ ਵੀ ਪਹਿਲਾਂ ਸਾਨੂੰ ਉਹ ਸਿੱਖ ਆ ਕੇ, ਸਾਡਾ ਜਿਹੜਾ ਨਾਨਾ ਸੀ ਉਹਨੂੰ ਆਂਦੇ ਰਹੇ ਵੀ ਤੂੰ ਪਿੰਡੋਂ ਨਿਕਲ ਜਾ ਸੀ ਤੇ ਤੇਰੀ ਇਮਦਾਦ ਵੀ ਕਰਨੇ। ਉਹ ਨਹੀਂ ਨਿਕਲਿਆ। ਤੇ ਜਿਸ ਦਿਨ ਉਹ ਫਿਰ ਉਹਨਾਂ ਦੇ ਅਟੈਕ ਹੋਇਆ, ਉਸ ਦਿਨ ਫਿਰ ਉਸ ਦਿਨ ਬਾਰਿਸ਼ ਵੀ ਬੜੀ ਹੋਈ ਸੀ ਤੇ ਉਹ ਥੋੜਾ ਜਿਹਾ ਦਿਨ। ਜੱਥਾ ਆਇਆ ਸੀ ਉਸ ਪਿੰਡ? ਹਾਂਜੀ, ਜੱਥਾ ਆਇਆ ਸੀ। ਹਾਂਜੀ। ਬੜੇ ਜੋ ਸਿੱਖ ਆਏ ਹਨ ਕਿ। ਅੱਛਾ। ਕੋਈ ਘੋੜੀਆਂ ਤੇ ਕੋਈ ਬਰਸੇ ਫੜੇ, ਕੁਰਬਾਨਾਂ ਫੜੀਆਂ। ਰਾਤ ਦਾ ਟਾਈਮ ਸੀ ਕਿ ਦਿਨ ਦਾ? ਦਿਨ ਦਾ ਟਾਈਮ ਸੀ। ਦਿਨ ਥੋੜਾ ਜਿਹਾ ਰਹਿੰਦਾ ਸੀ, ਗਰੂਪ ਹੋਣ ਵਾਲਾ। ਅੱਛਾ। ਬਸ ਉਹ ਬੰਦੇ ਜਿਹੜੇ ਇਕੱਠੇ ਹੋ ਗਏ, ਮੈਂ ਬੰਦੇ ਦੇ ਵਿੱਚ ਨਹੀਂ ਗਿਆ। ਬੰਦਾ ਐਵੇਂ ਵੀ ਆਖੇ ਮੈਂ ਨਾ ਐ ਕੰਧ ਦੇ ਨਾਲ ਖਲੋ ਗਿਆ, ਜਿੰਦਾ ਰਿਹਾ ਵੀ ਕੀ ਕਰਦੇ ਨੇ। ਬਸ ਉਹਨੂੰ ਜਿਹੜਾ ਘੋੜੀ ਵਾਲਾ ਸੀ ਉਹਨੇ ਹਾਂ ਸਰਦਾਰ ਜੀ, ਉਹਨੇ ਇਸ਼ਾਰਾ ਕੀਤਾ ਇੰਝ ਕਰਕੇ ਮਾਰਦਾ। ਨਾਲ ਹੀ ਜਿਹਦੇ ਕੋਲ ਬੰਦੂਕ ਸੀ ਉਹਨਾਂ ਬੰਦੂਕਾਂ ਨਾਲ ਸ਼ੁਰੂ ਕਰਤਾ, ਮਾਰਨੇ ਸ਼ੁਰੂ ਕਰਤੇ। ਉਹਨਾਂ ਉੱਠਣ ਦਿੱਤੇ ਹੀ ਨਹੀਂ। ਅੱਛਾ, ਪਿੰਡ ਵਾਲਿਆਂ ਨੂੰ ਇੱਕ ਪਾਸੇ ਇਕੱਠੇ ਕਰ ਲਿਆ ਸੀ ਬੰਦਿਆਂ ਨੂੰ? ਇੱਕ ਪਾਸੇ ਆ। ਕੀ ਕਿਹਾ ਸੀ ਉਹਨਾਂ ਨੇ ਆ ਕੇ? ਉਹਨਾਂ ਨੂੰ ਇਹ ਆਖਿਆ ਸੀ ਵੀ ਤੁਸੀਂ ਇੱਕ ਥਾਂ ਇਕੱਠੇ ਹੋ ਜਾਓ, ਤੁਹਾਡੇ ਨਾਲ ਗੱਲ ਕਰਕੇ ਨਾ ਅਸੀਂ ਵਾਪਸ ਹੋ ਜਾਂਦੇ, ਤੁਹਾਨੂੰ ਕੁਛ ਨਹੀਂ ਆਉਂਦੇ। ਅੱਛਾ। ਧੋਖਾ ਸੀ ਨਾ। ਬਸ ਉਹ ਬੰਦੇ ਇਕੱਠੇ ਹੋ ਗਏ। ਜਦੋਂ ਬੰਦੇ ਇਕੱਠੇ ਹੋਏ ਉਹਨਾਂ ਵਿੱਚ ਤੁਹਾਡੇ ਵਾਲਦ ਸਾਹਿਬ ਵੀ ਸਨ? ਹਾਂ ਜੀ, ਬਿਲਕੁਲ। ਹੋਰ ਕੌਣ ਕੌਣ ਸੀ ਤੁਹਾਡਾ ਜੀਆਂ ਦੇ ਵਿੱਚੋਂ? ਹੋਰ ਸਾਡੇ ਮੇਰੇ ਨਾਨਕੇ ਦੇ ਨਾਨਾ ਵੀ ਵਿੱਚੇ ਸੀ, ਮਾਮੇ ਵੀ ਵਿੱਚੇ ਸਨ। ਅੱਛਾ। ਤੇ ਮਾਮੇ ਦਾ ਇੱਕ ਪਤਾ ਲੱਗਿਆ ਸੀ ਕਿ ਬਚ ਗਿਆ। ਇਹ ਨਹੀਂ ਪਤਾ ਵੀ ਉਹ ਬਚ ਕੇ ਗਿਆ ਕਿੱਧਰ ਹੈ, ਕਿੱਧਰ ਨਹੀਂ ਗਿਆ। ਇਹ ਬਸ ਬੈਠੇ ਦੱਬ ਲਏ ਉਹਨਾਂ ਨੇ ਕਿ ਵੱਢਣੇ ਸ਼ੁਰੂ ਕਰ ਦਿੱਤੇ। ਤੇ ਮੈਂ ਉੱਥੋਂ ਭੱਜ ਕੇ ਘਰ ਆਇਆ। ਘਰ ਆ ਕੇ ਮੈਂ ਕਿਹਾ ਵੀ ਮੇਰੀ ਜਿਹੜੀਆਂ ਮਾਮੀਆਂ ਸਨ, ਜਿਹੜਾ ਵਾਲਦ ਵੀ, ਮੇਰੀ ਵਾਲਦਾ ਵੀ ਉੱਥੇ ਸੀ, ਉਹਨਾਂ ਨੂੰ ਆਖਿਆ ਵੀ ਹੁਣ ਦੱਸੋ ਕਰਨਾ ਕੀ ਹੈ। ਬੰਦੇ ਦੇ ਮਾਰੇ ਗਏ ਤੇ ਉਹਨਾਂ ਨੇ ਇੱਥੇ ਵੀ ਆ ਜਾਣਾ, ਉਹਨਾਂ ਸਾਨੂੰ ਵੀ ਨਹੀਂ ਛੱਡਣਾ। ਅੱਛਾ। ਉਹ ਮਾਂ ਮੇਰੀ ਜਿਹੜੀ ਸੀ ਉਹਨੇ ਉਹ ਗੱਲ ਨਾਲ ਜੱਫੀ ਪਾ ਕੇ ਰੋਣ ਲੱਗੀ। ਉਸ ਵੇਲੇ ਵੇਖਦਾ ਆਉਂਦੇ ਨੇ ਆਪੋ ਆਪਣੀ ਪਈ ਹੁੰਦੀ ਜਾਨ ਬਚਾਉਣ ਦੀ। ਤੇ ਮੈਂ ਉਹ ਹੱਥ ਉਹਦੇ ਨਾਲ ਤਰੋੜ ਕੇ ਪਰਾਂ ਸੁੱਟੇ ਤੇ ਮੈਂ ਬਾਹਰ ਭੱਜ ਗਿਆ। ਅੱਛਾ, ਮਾਂ ਨਾਲ ਜੱਫੀ ਪਰਾਂ ਕਰ ਦਿੱਤੀ ਤੇ ਆਪ ਭੱਜ ਗਏ ਬਾਹਰ ਭੱਜ ਗਏ। ਅੱਲਾ ਜਾਣੇ ਫਿਰ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ। ਬਸ ਉਹ ਪਿੰਡ ਦੇ ਵਿੱਚੋਂ ਮੇਰੇ ਜਿਹੜੇ ਦੋ ਮੁੰਡੇ ਹੋਰ ਮੇਰੇ ਅੱਗੇ ਭੱਜੇ ਨੇ। ਅੱਛਾ। ਅਸੀਂ ਭੱਜ ਕੇ ਨਾਲ ਪਿੰਡ ਸੀ ਤਕਰੀਬਨ ਕੋਈ ਇੱਥੋਂ ਇਹਨਾਂ ਜਿਵੇਂ ਕੋਰੋਟਾ ਨਾਲ ਗਏ। ਹਾਂਜੀ, 2 ਕਿਲੋਮੀਟਰ। ਹਾਂਜੀ। ਅੱਛਾ। ਉੱਥੇ ਗਏ। ਉਹ ਪਿੰਡ ਜੇ ਅਮਨ ਅਮਾਨ ਬੈਠਾ ਸੀ। ਉਹ ਮੁੰਡਾ ਜਿਹੜਾ ਸਾਡੇ ਨਾਲ ਮੇਰੇ ਨਾਲ ਕੋਈ ਹੁਸ਼ਿਆਰ ਸੀ। ਹਾਂਜੀ। ਉਹ ਆਖਣ ਲੱਗੇ ਵੀ ਇੱਥੇ ਪਨਾਹ ਲੈ ਲਈਏ। ਅੱਛਾ। ਉਹ ਜਿਹੜੇ ਇੱਕ ਘਰ ਵੱਢਿਆ ਤੇ ਉਹਨਾਂ ਨੇ ਸਾਨੂੰ ਫਟਾਫਟ ਨਿਕਲ ਜਾਓ ਇੱਥੇ, ਤੁਹਾਨੂੰ ਵੇਖ ਕੇ ਸਾਨੂੰ ਵੀ ਉਹਨਾਂ ਮਾਰ ਛੱਡਣਾ ਹੈ। ਅੱਛਾ। ਸਾਨੂੰ ਉਹਨਾਂ ਕੱਢ ਦਿੱਤਾ ਜਨਾਬ। ਫਿਰ ਅਸੀਂ ਹੁਣ ਕਿੱਧਰ ਨੂੰ ਜਾਈਏ। ਉਸ ਪਿੰਡੋਂ ਨਾ ਪਾਇਆ ਜਾਂਦਾ ਸੀ। ਪਾਇਆ ਸੀ ਡੂੰਘਾ, ਉੱਥੇ ਪਾਣੀ ਆਂਦੀ ਜਾਂਦੇ ਸੀ ਜਿਵੇਂ ਗੰਦਾ ਨਾਲਾ ਜਾਂਦਾ ਹੁੰਦਾ। ਅੱਛਾ। ਉਹ ਮੁੰਡਾ ਆਖਣ ਲੱਗਾ ਇਹਦੇ ਵਿੱਚ ਛਾਲਾਂ ਮਾਰ ਦਿਓ। ਅੱਛਾ। ਅਸੀਂ ਵੀ ਛਾਲਾਂ ਮਾਰ ਦਿੱਤੇ। ਬਸ ਟੁੱਬੀਆਂ ਮਾਰਦੇ ਮਾਉਂਦੇ ਨਾ ਅਸੀਂ ਬਾਬਾ ਮੋਕਲੇ ਜਾ ਨਿਕਲੇ। ਉੱਥੋਂ ਨਿਕਲ ਕੇ ਜਿਵੇਂ ਵੇਖਿਆ ਉਹ 3 ਬੰਦੇ ਜਿਹੜੇ ਹਨ ਸਿੱਖ। ਹਾਂਜੀ। ਉਹ ਸਾਨੂੰ ਆਵਾਜ਼ਾਂ ਦੇਣ, ਉਹ ਖਲੋ ਜੋ ਅਸੀਂ ਕੁਝ ਨਹੀਂ ਆਉਂਦੇ।
ਉਹ ਅਸੀਂ ਵੀ ਤੁਹਾਡੇ ਭਰਾ, ਅਸੀਂ ਕੁਝ ਨਹੀਂ ਆਂਦੇ। ਉਹ ਅਸੀਂ ਆਖਿਆ ਵੀ ਉੱਥੇ ਵੀ ਸਾਡੇ ਨਾਲ ਧੋਖਾ ਹੋਇਆ ਅਤੇ ਹੁਣ ਇਹ ਸਾਨੂੰ ਛੱਡਣ ਲੱਗੇ ਨੇ। ਅਸੀਂ ਫਿਰ ਉਹਨਾਂ ਦੀ ਗੱਲ ਕੋਈ ਨਹੀਂ ਸੁਣੀ। ਬਈ ਲੋਕ ਦੇ ਲੁਕਾਉਂਦੇ, ਕਦੀ ਕਮਾਦੇ ਜਾ ਲੁਕੀਏ, ਕਦੀ ਕਮਾਦੋਂ ਨਿਕਲ ਕੇ ਇੱਕ ਬਾਗ ਸੀ ਉੱਥੇ ਜਾ ਵੜੇ। ਉੱਥੋਂ ਆਖਣ ਲੱਗੇ ਵੀ ਇੱਥੇ ਵੀ ਸਹੀ ਜੀ, ਇੱਥੇ ਵੀ ਲੱਭ ਲੈਣਗੇ ਸਾਨੂੰ। ਫਿਰ ਉਹ ਕਪਾਹ ਸੀ ਇੱਕ ਬੜੀ ਵੱਡੀ। ਉਹ ਕਪਾਹ ਦੇ ਵਿੱਚ ਜਾ ਕੇ ਲੋਕ ਉੱਥੇ ਤਿਲਾਂ ਦੀਆਂ ਆਡਾਂ ਪਾਈਆਂ ਹਨ ਵਿੱਚ ਹੋੜਾਂ। ਉਹ ਤਿਲ ਵੀ ਬੜੇ ਵੱਡੇ ਸਨ। ਉਹ ਜਿਹਨਾਂ ਨੂੰ ਨਾ ਮਤਲਬ ਮੂੰਹ ਦਾ ਰਾਜਾ ਹੋ ਗਿਆ। ਉਹ ਮੁੰਡਾ ਆਖਣ ਲੱਗਿਆ ਸਾਡੇ ਨਾਲ ਲੰਮੇ ਪੈ ਜਾਓ, ਭੱਜੋ ਨਾ ਸੋਨਾ ਹੁਣ, ਜੇ ਵਧੀਆ ਤੇ ਬਾਜਾਂਗੇ, ਨਹੀਂ ਤਾਂ ਫਿਰ ਮੋਏ ਤੇ ਹੀ ਆ। ਉਹ ਲੋ ਜਨਾਬ ਉੱਥੇ ਅਸੀਂ ਲੰਮੇ ਪਏ ਹਾਂ ਅਤੇ ਉਹ ਉੱਥੇ ਹੀ ਆ ਗਏ ਜੀ। ਉਹ ਕੁਦਰਤ ਚੱਲ ਜੀ, ਇੱਥੇ ਅਸੀਂ ਲੰਮੇ ਪਏ ਹਾਂ, ਇੱਥੇ ਖਲੋ ਕੇ ਉਹ ਗੱਲਾਂ ਕਰਦੇ ਨੇ। ਇਹ ਕਹਿੰਦਾ ਯਾਰ ਪਤਾ ਨਹੀਂ ਮੁਸਲੇ ਕਿੱਧਰ ਗਏ ਨੇ, ਕੁਛ ਸਮਝ ਨਹੀਂ ਲੱਗੀ। ਉਹਨਾਂ ਦਾ ਭੇਜ ਨਹੀਂ ਲੱਗਾ ਕਿੱਧਰ ਗਏ ਨੇ। ਉਹਨਾਂ ਦੇ ਨਾਲ ਇੱਕ ਆਖਣ ਲੱਗਾ ਹੋਇਆ ਚੱਲ ਹੋਰ ਬਥੇਰੇ ਲੱਭ ਜਾਣਗੇ, ਕੰਜਰ ਜੋ ਹੈ ਮੌਸਮ ਕੱਚੀ ਹੈ, ਕਿਤੇ ਕੋਈ ਸੱਪ ਸੁੱਪੀ ਨਾਲ ਲੜ ਜਾਏ। ਬਾਰਿਸ਼ ਹੋ ਰਹੀ ਸੀ? ਹਾਂਜੀ, ਬਾਰਿਸ਼ ਹੋ ਰਹੀ ਸੀ। ਹਾਂਜੀ, ਬਾਰਿਸ਼ ਏਡੀ ਹੀ ਹੋਈ ਕਿ ਮੈਂ ਹੱਥ ਤੋਂ ਦਿਆਦਾ। ਬਾਅਦ ਜੀ ਉਹ ਉੱਥੋਂ ਚਲੇ ਗਏ। ਉੱਥੋਂ ਅਸੀਂ ਨਿਕਲੇ ਹੌਲੀ ਫਿਰ ਨਿਕਲ ਕੇ ਇੱਕ ਮੜਾ ਸੀ, ਉਹ ਮੜੇ ਦੇ ਵਿੱਚੋਂ ਹਨੇਰੀਆਂ ਨਾਲ ਰੇਤ ਇਕੱਠੀ ਹੋਈ ਸੀ, ਉੱਚਾ ਥਾਂ ਸੀ। ਅਸੀਂ ਉੱਥੇ ਜਾ ਕੇ ਬਹਿ ਗਏ। ਰਾਤ ਦਾ ਮੌਸਮ ਜੀ, ਬੰਦੇ ਕੋਈ 15-16 ਕੋਈ ਜਨਾਨੀਆਂ ਕੋਈ ਬੱਚੇ ਉਹ ਭੱਜੇ ਆਉਣ ਨਾਲੇ ਰੌਲਾ ਪਾਉਣ, ਮਾਰੇ ਗਏ ਲੁੱਟੇ ਗਏ, ਮਾਰੇ ਗਏ ਲੁੱਟੇ ਗਏ। ਉਹ ਮੁੰਡਾ ਸਾਨੂੰ ਆਖਣ ਲੱਗਾ ਵੀ ਇਹ ਨਾ ਇਹਨਾਂ ਨੂੰ ਵੀ ਕੋਈ ਹਮਲਾ ਹੋਇਆ ਇਹਨਾਂ 'ਤੇ ਤਾਂ ਉਹ ਇੱਧਰ ਆਏ ਨੇ ਮੁਸਲਮਾਨ ਨੇ, ਇਹਨਾਂ ਦੇ ਨਾਲ ਹੀ ਮਸਲੇ ਇਹਨਾਂ ਦੇ ਨਾਲ ਰਲ ਜਾਓ, ਜਿੱਥੇ ਮਰ ਜਾਣਗੇ ਅਸੀਂ ਵੀ ਮਰ ਜਾਵਾਂਗੇ, ਕੀ ਫਰਕ ਪੈਂਦਾ। ਲਓ ਜਨਾਬ ਉਹ ਸਿਆਣੇ ਬੰਦੇ ਸਨ। ਉਹਨਾਂ ਰਾਤੋਂ ਰਾਤ ਪਿੰਡ ਬੁਲਾਉਂਦੇ ਨਾ। ਅਸੀਂ ਤਾਂ ਉਹਨੂੰ ਆਉਂਦੇ ਹੋਏ ਰੋਜ਼ੇ। ਉਹ ਬਜ਼ੁਰਗ ਦਾ ਨਾਂ ਸੀ ਮੁਜੱਦਦ ਅਲ ਫਸਾਨੀ। ਉੱਥੇ ਕੈਂਪ ਸੀ ਲੱਗਾ। ਉੱਥੇ ਆਰਡਰ ਨਹੀਂ ਸੀ ਕਿਸੇ ਨੂੰ ਵੀ ਮਾਰਨ ਦਾ। ਉੱਥੇ ਕਹਿੰਦੇ ਸੀ ਜਿਹੜਾ ਆਉਂਦਾ ਸੀ ਮਾਰਨ ਉਹ ਵੀ ਅੰਨਾ ਹੋ ਜਾਂਦਾ। ਹਾਂਜੀ ਹਾਂ, ਬਿਲਕੁਲ। ਬੜੇ ਪਹੁੰਚੇ ਹੋਏ ਬਜ਼ੁਰਗ। ਹਾਂਜੀ ਹਾਂ, ਉੱਥੇ ਜਨਾਬ ਬਸ ਰਹੇ ਕੋਈ ਮਹੀਨਾ ਕੁ, ਫਿਰ ਕੋਈ ਥੋੜ੍ਹਾ ਜਿਹਾ ਮਨਾ ਮਾਨ ਹੋਇਆ ਅਤੇ ਫਿਰ ਉਹ ਸਾਡਾ ਜਿਹੜਾ ਸਿੱਖ ਸੀ ਨਰੈਣ ਸਿੰਘ, ਉਹ ਫਿਰ ਜਾਟੀ ਦੇ ਉੱਤੇ ਲੈ ਕੇ ਆਇਆ ਕੱਪੜੇ ਕੁਝ, ਨਾਲੇ ਕੋਈ ਮੌਸਮ ਵੀ ਆ ਗਿਆ ਨਾ, ਮੱਘਰ ਦਾ ਮਹੀਨਾ ਹੋਇਆ ਅਤੇ ਉਹ ਫਿਰ ਕੱਪੜੇ ਦੇ ਗਿਆ, ਕੋਈ ਆਟਾ ਦਾਣਾ ਦੇ ਗਿਆ। ਅਤੇ ਫਿਰ ਉਹ ਮੈਨੂੰ ਆਖਣ ਲੱਗਾ ਵੀ ਭਲਿਆ ਲੋਕਾਂ ਇੱਥੇ ਰੁਲ ਕੇ ਮਰ ਜਾਏਗਾ, ਦੂਸਰੇ ਮਰ ਗਏ ਨੇ, ਤੇਰਾ ਦਾ ਨਾਂ। ਮਾਮਿਆਂ ਦੇ ਪਿੰਡੋਂ ਕੋਈ ਜੀ ਨਹੀਂ ਆਇਆ ਬਚ ਕੇ? ਕੋਈ ਨਹੀਂ ਆਇਆ, ਸਾਰੇ ਉੱਥੇ ਸ਼ਹੀਦ ਹੋ ਗਏ। ਬਿਲਕੁਲ। ਫਿਰ ਤੁਹਾਨੂੰ ਹਾਂ, ਫਿਰ ਉਹ ਮੈਨੂੰ ਆਪਣੇ ਨਾਲ ਲੈ ਆਇਆ ਪਿੰਡ। ਆਪਣੇ ਉਸੇ ਪਿੰਡ ਜਿੱਥੋਂ ਤੁਰੇ ਸੀ ਤੁਸੀਂ? ਹਾਂਜੀ, ਜਿੱਥੋਂ ਤੁਰਿਆ ਸੀ ਉੱਥੇ ਹੀ ਲੈ ਆਇਆ। ਅਤੇ ਸਾਡੇ ਘਰ ਦੇ ਵਿੱਚ ਵੀ ਜਿਹੜਾ ਸੀ ਨਾ ਮਾਨਾ ਵਾਲਾ, ਇੱਥੋਂ ਇੱਕ ਸਿੱਖ ਗਿਆ ਸੀ, ਜਗਤ ਸਿੰਘ ਉਹਦਾ ਨਾਂ ਸੀ। ਉਹਨੇ ਵੀ ਬੜੀ ਹੈਲਪ ਕੀਤੀ। ਉਹ ਆਖਣ ਲੱਗਾ ਤੈਨੂੰ ਕੋਈ ਉਂਗਲੀ ਵੀ ਕਰੇ ਨਾ, ਅਸੀਂ ਉਂਗਲੀ ਵੱਢ ਲੈਂਗੇ ਉਹਦੀ, ਤੂੰ ਘਬਰਾਵੀਂ ਨਾ, ਤੂੰ ਬਿਲਕੁਲ ਕਿਸੇ ਕਿਸਮ ਦਾ ਤੂੰ ਮਤਲਬ ਜੇ ਤੈਨੂੰ ਕਿਸੇ ਕਿਸਮ ਦਾ ਡਰ ਹੋਵੇ ਡਰੀ ਡੁਰੀ ਨਾ ਕਿਸੇ ਕੋਲ। ਉਸ ਵੇਲੇ ਜਿਹੜੇ ਉਧਰ ਇੱਧਰੋਂ ਮਹਾਜਰ ਗਏ ਸੀ ਉੱਥੇ ਜਾ ਕੇ ਬਾਅਦ ਹੋ ਗਏ ਸੀ ਤੁਹਾਡੇ ਪਿੰਡ? ਹਾਂਜੀ, ਤੁਹਾਡੇ ਘਰ ਦੇ ਵਿੱਚ ਵੀ ਰਹਿਣ ਲੱਗ ਪਏ? ਹਾਂਜੀ। ਉਹਨੇ ਬਲਕਿ ਉਹ ਜਿਹੜਾ ਜਗਤ ਸਿੰਘ ਸੀ ਉਹਨੇ ਇਹ ਵੀ ਗੱਲ ਆਖੀ ਸੀ ਵੀ ਮਾਨਾ ਵਾਲੇ ਇੱਕ ਤੇਲੀ ਹੈ, ਉਹਦਾ ਨਾਮ ਖਰੇ ਕੀ ਦੱਸਿਆ ਜੀ, ਹੁਣ ਮੈਨੂੰ ਭੁੱਲ ਗਿਆ। ਉਹ ਸਾਡਾ ਮਤਲਬ ਕਿ ਕਰਦਾ ਹੁੰਦਾ ਸੀ ਤੁਲਾਈ ਦਾ ਕੰਮ ਜਾਂ ਕੋਈ ਇਸ ਤਰ੍ਹਾਂ ਦਾ। ਵੀ ਉਹਨੂੰ ਜਾ ਕੇ ਆਖੇ ਮੈਨੂੰ ਜਗਤ ਸਿੰਘ ਨੇ ਘੱਲਿਆ ਵੀ ਜਿਹੜੀ ਸਾਡੀ ਜ਼ਮੀਨ ਹੈ ਨਾ, ਵੀ ਮੈਨੂੰ ਕਾਬਜ਼ ਕਰਾ ਦੇ ਉੱਥੇ। ਤੇ ਉਹ ਉਹਨੇ ਇੰਨੀ ਦੇ ਹੋਸ਼ ਹੀ ਨਹੀਂ ਸੀ ਰਹੀ, ਉਂਝ ਮੱਤ ਮਾਰੀ। 15 ਸਾਲ ਦੀ ਉਮਰ ਸੀ ਉਸ ਵੇਲੇ ਤੁਹਾਡੀ? ਹਾਂਜੀ ਹਾਂ, ਭੱਜ ਕੇ ਮੱਤ ਮਾਰੀ ਗਈ। ਤੁਸੀਂ ਜਦੋਂ ਉਸ ਪਿੰਡ ਦੇ ਰਹਿੰਦੇ ਸੀ? ਹਾਂਜੀ। ਕਿਹਦੇ ਘਰ ਰਹੇ? ਨਰੈਣ ਸਿੰਘ ਲੰਬੜਦਾਰ ਦੇ ਜਿਹੜਾ ਲੈ ਕੇ ਗਿਆ ਸੀ ਉਹਦੇ ਘਰ ਹੀ। ਉਹਦੇ ਬੱਚੇ ਵੀ ਹੈ ਸਨ? ਉਹਦੇ ਬੱਚੇ ਹੈ ਸਨ। ਕਿੰਨੇ ਬੱਚੇ ਸਨ ਉਹਦੇ? 2 ਬੱਚੇ ਸਨ। ਇੱਕ ਦਾ ਨਾਂ ਗੁਰਦੇਵ ਸੀ, ਇੱਕ ਦਾ ਨਾਂ ਸ਼ੇਰ ਸਿੰਘ ਸੀ। ਸ਼ੇਰ ਸਿੰਘ। ਉਹਨਾਂ ਦੀ ਕਿੰਨੀ ਉਮਰਾਂ ਸੀ? ਜਿਹੜਾ ਗੁਰਦੇਵ ਸੀ ਉਹਦੇ ਮੇਰੀ ਉਮਰ ਦਾ ਹੀ ਸੀ। ਜਿਹੜਾ ਸ਼ੇਰ ਸੀ ਉਹ ਸ਼ਾਦੀशुदा ਸੀ, ਅੱਲਾ ਜਾਣੇ ਹੁਣ ਉਹਦੀ ਉਮਰ
ਕੀ ਗਿਣਿਆ 30 ਗਿਣ ਲਓ ਜਾਂ 40 ਗਿਣ ਲਓ, ਇੰਨੀ ਸੀਗੀ। ਸਹੀ ਹੋ ਗਿਆ। ਚਲੋ ਕੋਈ ਨਾ ਕੋਈ ਤੁਹਾਡੀ ਇਹ ਵੀਡੀਓ ਵੇਖ ਰਿਹਾ ਹੋਵੇਗਾ ਅਗਰ ਉਹਨਾਂ ਵਿੱਚੋਂ, ਉਹਨਾਂ ਦੇ ਪੋਤਿਆਂ ਵਿੱਚੋਂ। ਹਾਂਜੀ ਹਾਂਜੀ ਹਾਂਜੀ। ਅੱਛਾ, ਉਹਨਾਂ ਨੇ ਤੁਹਾਨੂੰ ਆਪਣੇ ਕੋਲ ਰੱਖਿਆ। ਉਹ ਆਪਣੇ ਕੋਲ ਕਿੰਨੀ ਦੇਰ ਉਹਨਾਂ ਦੇ ਘਰ ਰਹੇ ਤੁਸੀਂ? ਉਹਨਾਂ ਦੇ ਘਰ ਦੇ ਨਾਲ ਸਿਆਲ ਕੱਢਿਆ, ਮੱਘਰ 'ਚ ਗਏ ਸਾਂ ਤੇ ਸਾਲ ਪੂਰਾ ਕੱਢਿਆ। ਜਿਸ ਵੇਲੇ ਮਸਲਨ ਚੇਤਰ ਦਾ ਮਹੀਨਾ ਆਇਆ ਨਾ, ਉਹ ਬਸ ਕਰਮਾਦ ਪੀੜਦੇ ਹਨ ਉਹ ਸਿੱਖ, ਉਹਨਾਂ ਨੂੰ ਰਾਤ ਨੂੰ ਡਾਕਾ ਪੈ ਗਿਆ। ਅੱਛਾ। ਤੇ ਉਹ ਨਰਾਇਣ ਸਿੰਘ ਰੱਖਣ ਲੱਗੇ ਵੀ ਮੈਂ ਤਲਾਹ ਦੇ ਆਵਾਂ। ਉਹਦੇ ਨਾਲ ਮਿਲਟਰੀ ਵੀ ਆ ਗਈ। ਅੱਛਾ। ਤੇ ਉਹ ਜਿਹੜੀ ਮੁਸਲਮਾਨਾਂ ਦੀ ਸੀ, ਤੇ ਮੈਂ ਬਾਹਰ ਹੀ ਸਾਂ ਤੇ ਭੱਜਿਆ ਗਿਆ। ਇੱਕ ਬੰਦਾ ਆਖਣ ਲੱਗਾ ਵੀ ਤੈਨੂੰ ਉੱਥੇ ਪਿੰਡ ਸੱਦਦੇ ਨੇ। ਅੱਛਾ। ਮੈਂ ਸੋਚਿਆ ਮੈਂ ਪਿੰਡ ਥਾਣੇਦਾਰ ਆਇਆ ਹੈ ਸਿੱਖ, ਖਬਰੇ ਹੁਣ ਉਹਨੇ ਮੇਰੇ ਨਾਲ ਕੀ ਕਰਨਾ। ਲਓ ਜਨਾਬ, ਉੱਥੇ ਆਇਆ ਤੇ ਉਹ ਆਖਣ ਲੱਗੇ ਵੀ ਅੱਲਾ ਦੇ ਬੰਦਿਆ, ਆਹ ਤੁਹਾਡੇ ਪਿੰਡ ਤੁਹਾਡੀ ਮੁਸਲਮਾਨਾਂ ਦੀ ਮਿਲਟਰੀ ਹੈ, ਇਹ ਤੁਹਾਨੂੰ ਲੈਣ ਆਈ ਹੈ, ਤੁਹਾਨੂੰ ਪਾਕਿਸਤਾਨ 'ਚ ਲੈ ਜਾਏਗੀ, ਇਹਦੇ ਨਾਲ ਤੁਸੀਂ ਚਲੇ ਜਾਓ। ਲਓ ਜਨਾਬ, ਫਿਰ ਜਾਣਾ ਤੇ ਪੈਣਾ ਸੀ। ਨਹੀਂ, ਜਾਣਾ ਤੇ ਪੈਣਾ ਸੀ। ਤੁਸੀਂ ਫਿਰ ਘਰ ਗਏ ਉਹਨਾਂ ਨੂੰ ਮਿਲਣ? ਉਹ ਮਿਲਣ ਆਇਆ ਹਲ ਮੈਨੂੰ। ਅੱਛਾ, ਨਰਾਇਣ ਸਿੰਘ ਦੇ ਘਰ ਵਾਲੇ ਸਾਰੇ ਆ ਗਏ? ਹਾਂਜੀ, ਸਾਰੇ ਪਿੰਡ ਸਾਰਾ ਮੈਨੂੰ ਮਿਲ ਕੇ ਗਿਆ। ਅੱਛਾ। ਹਾਂਜੀ। ਕਿਵੇਂ ਦੀ ਮਿਲਣੀ ਹੋਈ ਉਸ ਵੇਲੇ ਜੀ? ਕਿਵੇਂ ਦੀ ਮਿਲਣੀ ਹੋਈ? ਮਿਲਣੀ ਕਿ ਨਹੀਂ, ਕੋਈ ਕੱਪੜਾ ਦਿੰਦਾ ਹੈ, ਕੋਈ ਪੈਸੇ ਦਿੰਦਾ ਹੈ, ਕੋਈ ਕੁਝ ਦਿੰਦਾ ਹੈ, ਇਸ ਤਰ੍ਹਾਂ ਕਰਕੇ ਉੱਦਾਂ ਨਹੀਂ। ਉਹਨਾਂ ਨੇ ਨਹੀਂ ਪੂਰੀ ਸਾਨੂੰ ਨਾ ਉਹਨਾਂ ਪੂਰੀ ਤਸੱਲੀ ਦਿੱਤੀ ਵੀ ਤੂੰ ਘਬਰਾਈ ਨਾ, ਤੈਨੂੰ ਪਾਕਿਸਤਾਨ ਤੂੰ ਪਹੁੰਚ ਜਾਏਗਾ। ਅੱਛਾ। ਹਾਂਜੀ। ਤੇ ਨਰਾਇਣ ਸਿੰਘ ਜੱਫੀ ਪਾ ਕੇ ਮਿਲਿਆ ਫਿਰ? ਮਿਲਿਆ ਜੀ, ਬਿਲਕੁਲ ਬਿਲਕੁਲ ਬਿਲਕੁਲ। ਬਲਕਿ ਜਨਾਨੀਆਂ ਵੀ ਜੱਫੀ ਪਾ ਪਾ ਕੇ ਰੋਂਦੀਆਂ ਸਨ। ਓਏ ਹੋਏ ਹੋਏ। ਅੱਛਾ, ਫਿਰ ਤੁਹਾਨੂੰ ਉਹ ਕਿੱਥੇ ਲੈ ਕੇ ਆਏ? ਲੁਧਿਆਣੇ। ਅੱਛਾ, ਲੁਧਿਆਣੇ। ਹਾਂਜੀ, ਉੱਥੇ ਲਿਬਾਸ ਬੱਚਿਆਂ ਦਾ ਕੈਂਪ ਸੀ ਨਾ, ਉੱਥੇ ਉਹਨਾਂ ਆਖਿਆ ਵੀ ਤੁਸੀਂ 10-15 ਦਿਨ ਇੱਥੇ ਰਹਿਣਾ ਹੈ। ਉਸ ਤੋਂ ਬਾਅਦ ਅਸੀਂ ਦੁਬਾਰਾ ਚੱਲੇ ਹਾਂ ਤੇ ਗੱਡੀ ਲਈ, ਜਦੋਂ ਗੱਡੀਆਂ ਭਰ ਕੇ ਆਉਣਗੀਆਂ ਨਾ, ਤੁਹਾਨੂੰ ਪਾਕਿਸਤਾਨ ਪਹੁੰਚਾ ਦਿਆਂਗੇ। ਅੱਛਾ। ਬਸ ਜਦੋਂ ਦੁਬਾਰਾ ਆਏ ਫਿਰ ਸਾਨੂੰ ਲੈ ਗਏ ਰਾਤੋਂ ਰਾਤ, ਸਾਨੂੰ ਵਾਲਟਨ ਸਕੂਲ ਵਾਲਟਨ ਸਕੂਲ ਸੀ ਨਾ ਕੈਂਪ। ਹਾਂਜੀ। ਉੱਥੇ ਹਵਾਈ ਅੱਡਾ ਵੀ ਸੀ। ਅੱਛਾ। ਉੱਥੇ ਸਾਨੂੰ ਉਹਨਾਂ ਲਾ ਦਿੱਤਾ। ਅੱਛਾ, ਰਾਤੋਂ ਰਾਤ ਲੈ ਆਏ? ਰਾਤੋਂ ਰਾਤ ਲੈ ਆਏ ਤੇ ਉੱਥੇ ਆਪ ਤੇ ਫਿਰ ਵਾਪਸ ਹੋ ਗਏ। ਉੱਥੇ ਜਿੱਥੇ ਉਹਨਾਂ ਲਾਇਆ ਸੀ ਨਾ, ਉੱਥੇ ਉਹਨਾਂ ਦਾ ਉਹ ਜਗ੍ਹਾ ਦਾ ਨਾਂ ਦਾ ਪਤਾ ਨਾ, ਕੋਈ ਲੈਣਾ ਨਾ ਦੇਣਾ। ਚਲੋ ਰਾਤ ਤਾਂ ਅਸੀਂ ਕੱਢੀ, ਉਹਨਾਂ ਨੇ ਪਾਣੀ ਵੀ ਸਾਨੂੰ ਦਿੱਤਾ। ਉਹ ਦਿਨ ਚੜ੍ਹਿਆ ਤੇ ਮੈਂ ਵੇਖਿਆ ਤੇ ਤੰਬੂ ਲੱਗੇ ਤੇ ਮੈਂ ਕਿਹਾ ਵੀ ਇੱਥੇ ਫਿਰਦੇ ਟੁਰਦੇ ਜੇ ਕੋਈ ਸਾਡਾ ਲੱਭ ਜਾਏ ਤੇ ਇਸ ਤਰ੍ਹਾਂ ਫਿਰਦੇ ਟੁਰਦੇ ਹਾਂ। ਅਸਰ ਦਾ ਟਾਈਮ ਹੋ ਗਿਆ। ਅੱਛਾ। ਫਿਰ ਸੋਚਿਆ ਵੀ ਲੱਭਾ ਤੇ ਮੈਨੂੰ ਹੁਣ ਤੇ ਕੋਈ ਨਹੀਂ, ਨਾ ਥਾਂ ਹੀ ਲੱਭਦਾ ਹੈ, ਹੁਣ ਕਿਹੜੇ ਪਾਸੇ ਜਾਵਾਂ। ਅੱਛਾ, ਜਿੱਥੇ ਕੱਪੜੇ ਵਗੈਰਾ ਰੱਖੇ ਸੀ ਆਪਣੇ, ਤੁਸੀਂ ਬਿਸਤਰਾ ਰੱਖਿਆ ਹੋਣਾ? ਹਾਂਜੀ। ਉਹ ਜਗ੍ਹਾ ਨਹੀਂ ਲੱਭੀ? ਉਹ ਜਗ੍ਹਾ ਹੀ ਨਹੀਂ ਲੱਭੀ। ਤੇ ਉਹ ਫਿਰ ਤੁਹਾਨੂੰ ਦੱਸਦੇ ਵੀ ਉੱਥੇ ਖਾਲਾ ਵਗਦੇ ਜਿਹੜਾ ਜਾਂਦਾ ਸੀ ਆਪਣਾ ਗੁਲਾਬ ਦੇ ਹਸਪਤਾਲ ਨੂੰ। ਅੱਛਾ। ਉੱਥੇ ਉਹ ਮੁੰਡਾ ਪਾਣੀ ਪਿਲਾਉਣ ਆਇਆ ਤੇ ਮੈਂ ਸੜਕ ਤੇ ਖੜਾ ਕੇ ਰੋਂਦਾ ਸਾਂ ਪਿਆ। ਪਾਣੀ ਮੱਝਾਂ ਨੂੰ? ਹਾਂਜੀ, ਮੱਝਾਂ ਨੂੰ ਪਾਣੀ ਡਾਉਣ ਆਇਆ ਸੀ। ਅੱਛਾ। ਉਹਨੇ ਮੈਨੂੰ ਇਸ਼ਾਰਾ ਕੀਤਾ ਵੀ ਮੈਂ ਉਹਦੇ ਕੋਲ ਚਲਿਆ ਗਿਆ। ਉਹਨੇ ਮੈਨੂੰ ਸਾਰੀ ਗੱਲਬਾਤ ਪੁੱਛੀ। ਮੈਂ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਆਏ ਆ ਇੰਡੀਆ 'ਚੋਂ ਹੁਣ ਰਾਤੀ। ਤੇ ਮੈਂ ਕਿਹਾ ਮੈਨੂੰ ਕੋਈ ਨਾ ਥਾਂ ਟਿਕਾਣੇ ਦਾ ਪਤਾ ਨਾ, ਕੋਈ ਰੋਂਦਾ ਤਾਂ ਮੈਂ ਇਸ ਵਾਸਤੇ ਵੀ ਮੈਂ ਰਾਤ ਨੂੰ ਪਾਲੇ ਮਰ ਜਾਗਾ। ਅੱਛਾ। ਉਹ ਮੈਨੂੰ ਘਰ ਲੈ ਆਇਆ, ਆਖਣ ਲੱਗਾ ਰੋ ਨਾ, ਤੂੰ ਚੱਲ ਮੇਰੇ ਨਾਲ। ਉਹਨਾਂ ਜਨਾਬ ਮੇਰੇ ਨਾਲ ਬੜਾ ਅੱਛਾ ਸਲੂਕ ਕੀਤਾ। ਅੱਛਾ। ਹਾਂਜੀ, ਮੰਜੀ ਜਿਸ ਤਰ੍ਹਾਂ। ਕੀ ਨਾਂ ਸੀ ਉਹ ਮੁੰਡੇ ਦਾ? ਮੁਹੰਮਦ ਸ਼ਰੀਫ ਨਾਂ ਸੀ। ਅੱਛਾ, ਮੁਹੰਮਦ ਸ਼ਰੀਫ। ਤੇ ਉਹਦੇ ਵਾਲਦ ਦਾ ਕੀ ਨਾਂ ਸੀ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਹਾਂਜੀ। ਅੱਛਾ, ਤੁਹਾਨੂੰ ਆਪਣੀ ਹਵੇਲੀ ਲੈ ਆਏ? ਹਵੇਲੀ ਲੈ ਆਏ। ਉੱਥੇ ਮਸਲ ਉੱਥੇ ਹੋਰ ਹੀ ਉਹਦਾ ਭਤੀਜਾ ਵੀ ਸੀ, ਉਹਦਾ ਵੀ ਮਾਲ ਉੱਥੇ ਹੀ ਹੁੰਦਾ ਸੀ। ਤੇ ਉੱਥੇ ਮੁੰਡੇ ਆ ਕੇ ਮੁੰਡਿਆਂ ਨੇ ਬਹਿਣਾ ਖਲੋਣਾ, ਹੱਸਣਾ ਖੇਡਣਾ। ਤੇ ਬਸ ਉੱਥੇ ਆਪਣਾ ਆਉਣਾ ਰਾਤ ਨੂੰ, ਆਪਣਾ ਗੱਪਾਂ ਛੱਪਾਂ ਮਾਰ ਲੀਆਂ। ਅੱਛਾ। ਯਾਨੀ ਮੈਨੂੰ ਹੌਲੀ ਹੌਲੀ ਨਾ ਪਿੱਛਾ ਭੁੱਲ ਗਿਆ ਪਿਛਲਾ, ਹੌਲੀ ਹੌਲੀ। ਅੱਛਾ। ਹਾਂਜੀ। ਤੇ ਫਿਰ ਉਹਨੇ ਦੁਕਾਨ ਕਰ ਲਈ ਕਰਿਆਨੇ ਦੀ। ਅੱਛਾ। ਉੱਥੇ ਮੈਨੂੰ ਉਹਨੇ ਬਾਹ ਜਾਣਾ, ਉਹਨੇ ਦੱਸ ਦੇਣਾ ਵੀ ਆਹ ਸੌਦਾ ਆਹ ਪਾ ਦੇਣਾ, ਆਹ ਸੌਦਾ ਆਹ ਪਾ ਦੇਣੀ, ਤੇ 1000 ਕਿਸੇ ਨੂੰ ਨਾ ਦੇਵੀ ਤੂੰ। ਕਿਉਂ ਮੈਂ ਕਿਹੜਾ ਪੜ੍ਹਿਆ ਸੀ। ਬਸ ਉਹਨੇ ਸੌਦਾ ਲੈ ਕੇ ਆ ਜਾਣਾ ਤੇ ਮੈਨੂੰ ਆਖਣਾ ਲੈ ਵੀ ਹੁਣ ਤੂੰ ਮੌਜ ਲੈ, ਖੇਡ ਜੋ ਮਰਜ਼ੀ ਕਰ। ਤੇ ਬਸ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਫਿਰ ਮੈਂ। ਨਹੀਂ, ਤੁਸੀਂ ਉੱਥੇ ਕੋਈ ਕੰਮ ਸ਼ਮ ਤੇ ਨਹੀਂ ਕੀਤਾ? ਹਾਂਜੀ। ਕੰਮ ਸ਼ਮ ਤੇ ਨਹੀਂ ਕੀਤਾ ਉਹਨਾਂ ਦੇ ਕੋਲ ਰਹਿ ਕੇ? ਨਾ, ਕੰਮ ਕੋਈ ਨਹੀਂ ਕੀਤਾ। ਕੰਮ ਬਸ ਜਦੋਂ ਉਹਨਾਂ ਨੇ ਦੁਕਾਨ ਪਾ ਲਈ ਜਾਂ ਉੱਥੇ ਝੱਟ ਬਹਿੰਦੇ ਹੁੰਦੇ, ਫਿਰ ਉਹਨੇ ਡੀਪੂ ਪਾ ਲਿਆ।
ਜਾਂ ਫਿਰ ਉੱਥੇ ਮੈਂ ਰਿਹਾ ਡੀਪੂ ਤੇ। ਦੀਪੂ ਕਿਹੜੇ ਦੌਰ 'ਚ ਪਾਇਆ ਉਹਨਾਂ? ਜਨਰਲ ਯੂਬ ਦਾ ਦੌਰ ਸੀ ਅੱਛਾ, ਉਦੋਂ। ਇੰਨੇ ਸਾਲ ਉੱਥੇ ਰਹੇ ਤੁਸੀਂ? ਹਾਂਜੀ 47 ਤੋਂ ਲੱਗ ਕੇ ਕਿੰਨੇ ਸਾਲ ਉੱਥੇ? 11 ਸਾਲ ਰਹੇ ਆ। 11 ਸਾਲ ਰਹੇ। ਹਾਂਜੀ ਰੋਟੀ ਛੋਟੀ ਤੁਹਾਡੀ ਉੱਥੇ ਡੇਰੇ ਤੇ ਹੀ ਆਉਂਦੀ ਸੀ? ਨਾ ਨਹੀਂ, ਘਰ ਜਾ ਕੇ ਖਾਂਦਾ ਸਾਂ ਮੈਂ। ਅੱਛਾ, ਘਰ ਜਾ ਕੇ? ਹਾਂਜੀ ਉਹਨਾਂ ਦੀ ਵਾਲਦਾ ਦਿੰਦੀ ਸੀ? ਹਾਂਜੀ ਉਹਨਾਂ ਦੀ ਵਾਲਦਾ ਦਿੰਦੀ ਸੀ ਸ਼ਰੀਫ ਖਾਨ ਦੀ? ਹਾਂਜੀ ਮਾਮਲਾ ਦਿੰਦੀ ਸੀ ਬਿਲਕੁਲ। ਅੱਛਾ। ਤੁਹਾਨੂੰ ਦੱਸਿਆ ਵੀ ਉਹਨਾਂ ਨੇ ਨਾ ਇਹ ਸਮਝੇ ਨਹੀਂ ਸੀ ਵੀ ਇਹ ਕੋਈ ਮਹਾਜਰ ਦਾ ਮੁੰਡਾ ਜਾਂ ਕੌਣ ਹੈ। ਉਹਨਾਂ ਨੇ ਆਪਣਾ ਪੁੱਤਰ ਹੀ ਬਣਾ ਲਿਆ ਮੈਨੂੰ ਹਿਸਾਬ ਨਾਲ। ਅੱਛਾ, ਪੁੱਤਰ ਬਣਾ ਕੇ ਰੱਖਿਆ। ਹਾਂਜੀ ਹਾਂ। ਤੁਹਾਨੂੰ ਪਤਾ ਲੱਗਿਆ ਕਿ ਤੁਹਾਡਾ ਕੋਈ ਪਰਿਵਾਰ ਦਾ ਬੰਦਾ ਜ਼ਿੰਦਾ ਹੈ ਜਾਂ ਉਹ ਤੁਹਾਡਾ ਤੁਹਾਨੂੰ ਭਾਈ ਦੱਸਿਆ ਵੀ ਜ਼ਿੰਦਾ ਹੈ? ਮੁੰਡੇ ਐਸਾ ਜਿਵੇਂ ਹੁੰਦੇ ਸੀ ਬੈਠੇ ਲੈ ਵੀ ਸਲਾਹ ਕਰ ਲਿਆ ਜੇ ਗੁੱਲੀ ਡੰਡਾ ਖੇਡੀਏ। ਅੱਛਾ। ਗੁੱਲਾ ਡੰਡੀ ਖੇਡਣ ਚੱਲੇ ਗਏ। ਉੱਥੇ ਨਾਲ ਸੀ ਛੋਟੀ ਜਿਹੀ ਬਸਤੀ ਮਹਾਜਰਾਂ ਦੀ, ਡੋਗਰ ਮਹਾਜਰ ਸਨ। ਅੱਛਾ। ਤੇ ਉੱਥੇ ਆਪਣਾ ਖੇਡਦੇ ਟੋਲਾ ਮਾਰਿਆ ਤੇ ਉਹਨੇ ਇੱਕ ਮਕਾਨ ਦੇ ਵਿੱਚ ਜਾ ਪਿਆ। ਉਹ ਫਿਰ ਮੁੰਡੇ ਆਖਣ ਲੱਗੇ ਵੀ ਯਾਰ ਤੂੰ ਕਿਹਨੂੰ ਆਖੇ ਤੂੰ ਜਾ, ਮੈਂ ਨਹੀਂ ਜਾਣਾ, ਮੈਨੂੰ ਮਾਰ ਲੈਣਗੇ। ਜਾਂ ਉਹ ਆਖਣ ਲੱਗੇ, ਮੈਨੂੰ ਆਖਣ ਲੱਗੇ ਯਾਰ ਤੂੰ ਜਾ, ਜੇ ਤੈਨੂੰ ਆਖਣਗੇ ਨਾ ਕੋਈ ਤੂੰ ਆਖੀ ਵੀ ਮੈਂ ਮਹਾਜਰ ਹੁੰਨਾ। ਲੋ ਜੀ ਮੈਂ ਵੀ ਚਲੇ ਗਿਆ। ਮੈਂ ਚਲੋ ਮੈਨੂੰ ਨਾ ਕੀ ਆਖਣਾ ਵੀ ਕੀ ਸੀ। ਅੱਛਾ। ਮੈਂ ਗਿਆ ਤੇ ਮਾਈ ਬੈਠੀ ਵਿਚਾਰੀ ਬਡੇਰੀ ਜੀ, ਤੇ ਮੈਨੂੰ ਆਖਣ ਲੱਗੀ ਪੁੱਤ ਕੀ ਲੈਣ ਆਇਆ? ਮੈਂ ਕਿਹਾ ਮੈਂ ਇੱਥੇ ਸਾਡੀ ਗੁੱਲੀ ਆ ਗਈ ਇੱਥੇ। ਅੱਛਾ। ਉਹ ਆਖਣ ਲੱਗੀ ਬੇਟਾ ਇੱਥੇ ਨਾ ਖੇਡਿਆ ਕਰੋ, ਕਿਸੇ ਦੇ ਅੱਖ ਮੂੰਹ 'ਚ ਵੱਜੇਗੀ, ਤੁਸੀਂ ਨਾ ਹਟ ਕੇ ਖੇਡਿਆ ਕਰੋ। ਅੱਛਾ। ਤੇ ਮੈਂ ਕਿਹਾ ਗੁੱਲੀ ਕਿੱਥੇ? ਆਖਣ ਲੱਗੀ ਉਹ ਪਈ ਹੈ। ਤੇ ਕੌਣ ਹੁੰਦਾ ਤੂੰ? ਉਹ ਅਚਾਨਕ ਹੀ ਮੇਰੇ ਮੂੰਹ ਨਿਕਲ ਗਈ। ਮੈਂ ਕਿਹਾ ਵੀ ਮੈਂ ਮਹਾਜਰ ਹੁੰਦਾ ਮਾਂ ਮੈਂ। ਅੱਛਾ। ਫਿਰ ਉਹਨੇ ਬੜੀ ਗੌਰ ਨਾਲ ਪੁੱਛਿਆ ਪੁੱਤ ਕਿਹੜੇ ਜ਼ਿਲ੍ਹੇ ਦਾ ਹੁੰਦਾ ਤੂੰ? ਮੈਨੂੰ ਜ਼ਿਲ੍ਹਾ ਦੱਸਿਆ ਲੁਧਿਆਣੇ ਦਾ। ਪਿੰਡ ਕਿਹੜਾ ਸੀ? ਮੈਂ ਕਿਹਾ ਕੋਟਲਾ ਡਲਹੇਰੀ ਦਾ। ਅੱਛਾ। ਉਹ ਮੈਂ ਬੜੀ ਹੈਰਾਨ ਹੋ ਗਈ। ਆਖਣ ਲੱਗੀ ਡਲਹੇਰੀ ਦਾ ਕੋਟਲਾ? ਤੈਨੂੰ ਪਤਾ ਹੋਵੇ ਵੀ ਤੁਹਾਡੇ ਪਿੰਡ ਦੀ ਕੁੜੀ ਇਹ ਫਲਾਣੇ ਨਾਂ ਦੀ? ਅੱਛਾ, ਕੋਈ ਨਹੀਂ, ਠੀਕ ਹੈ। ਤੇ ਉਹਦਾ ਪਤਾ ਤੈਨੂੰ? ਉਹਨੂੰ ਹੋਸ਼ ਹੈ? ਮੈਂ ਕਿਹਾ ਮੈਨੂੰ ਬੜੀ ਤਰ੍ਹਾਂ ਹੋਸ਼ ਹੈ। ਮੈਂ ਕਿਹਾ ਉਹਨੂੰ ਕੀ ਹੈ? ਆਖਣ ਲੱਗੀ ਉਹ ਕੋਟ ਭਗਵਾਨੀ ਦਾਸ ਦੇ ਬੈਠੀ ਹੈ, ਮੈਂ ਵੀ ਉੱਥੇ ਹੀ ਹਾਂ। ਅੱਛਾ, ਉਹ ਤੁਹਾਡੇ ਪਿੰਡ ਦੀ ਸੀ ਕੁੜੀ? ਹਾਂ ਸਾਡੇ ਪਿੰਡ ਦੀ ਸੀ। ਅੱਛਾ। ਤੇ ਜੇ ਤੂੰ ਮੇਰੇ ਨਾਲ ਚੱਲੇ ਮੈਂ ਤੈਨੂੰ ਮਿਲਾ ਦਿਆਂਗੀ ਉਹਨੂੰ। ਲਓ ਜਨਾਬ ਮੈਂ ਉਹਦੇ ਨਾਲ ਆ ਗਿਆ ਤੇ ਉਹਨਾਂ ਨੇ ਉਹ ਆਖਣ ਲੱਗੇ ਵੀ ਸਾਨੂੰ ਬੜੀ ਖੁਸ਼ੀ ਹੈ ਜੇ ਤੇਰਾ, ਚਲੋ ਪਿੰਡ ਦਾ ਤੇ ਲੱਭ ਗਿਆ ਨਾ ਤੈਨੂੰ ਕੋਈ। ਹਾਂਜੀ। ਉਹਨਾਂ ਨੇ ਮੈਨੂੰ ਕਿਰਾਇਆ ਭਾੜਾ ਦਿੱਤਾ। ਹਾਂਜੀ। ਬਲਕਿ ਵਾਧੂ ਪੈਸੇ ਦਿੱਤੇ ਜੀ, ਫਿਰ ਵੀ ਕਿਤੇ ਲੋੜ ਪੈਂਦੀ ਹੈ। ਆ ਗਿਆ ਤੇ ਉੱਥੋਂ ਜਨਾਬ ਉਹਦੇ ਕੋਲ ਫਿਰ ਪਤਾ ਲੱਗਾ ਵੀ ਤੇਰੀ ਖਾਲਾ ਇੱਕ ਛੋਣਕੋਟ ਬੈਠੀ ਹੈ। ਅੱਛਾ। ਉਹ ਛੋਣਕੋਟ ਜੋ ਮੈਂ ਉਹਦੀ ਕੋਈ ਰਿਸ਼ਤੇਦਾਰੀ ਹੋਣੀ ਉਹਨਾਂ ਦੀ ਕਿ ਉਹ ਫਿਰ ਉਹ ਮੈਨੂੰ ਨਾਲ ਲੈ ਕੇ ਇੱਥੇ ਆਈ ਛੋਣਕੋਟ। ਅੱਛਾ, ਸ਼ੌਰਕੋਟ। ਹਾਂਜੀ। ਉਹ ਖਿਓਣਕੋਟ ਜਿਹੜੀ ਖਾਲਾ ਸੀ ਫਿਰ ਮੈਨੂੰ ਇੱਥੇ ਲੈ ਕੇ ਆ ਗਿਆ। ਆਖਣ ਲੱਗੇ ਸੀ ਤੇਰੇ ਮਾਮੇ ਇੱਥੇ ਬੈਠੇ, ਮਾਮਾ ਹੀ ਲੱਗੇ ਨੇ ਜਦੋਂ। ਅੱਛਾ। ਤੇ ਇੱਥੇ ਫਿਰ ਉਹਨਾਂ ਨੇ ਪੁੱਛਿਆ ਵੀ ਸੁਣਾ ਜ਼ਮੀਨ ਪੈ ਗਈ ਹੈ? ਮੈਂ ਕਿਹਾ ਜ਼ਮੀਨ ਕੋਈ ਨਹੀਂ ਪਈ। ਫਿਰ ਉਹਨਾਂ ਨੇ ਫਾਰਮ ਦੇ ਦਿੱਤਾ। ਉਦੋਂ ਜ਼ਮੀਨਾਂ ਫਟਾਫਟ ਪੈ ਜਾਂਦੀਆਂ ਹਨ। ਜ਼ਮੀਨ ਪੈ ਗਈ ਤੇ ਉਹ ਫਿਰ ਇੱਥੇ ਸਾਡੇ ਪਿੰਡ ਦਾ ਪਹਿਲੋਂ ਇੱਕ ਘਰ ਇੱਥੇ ਸੀ। ਅੱਛਾ। ਉਹ ਕਿਤੇ ਕੋਲੋਂ ਵਾਲੇ ਗਿਆ ਕੋਈ ਸੌਦਾ ਸੂਦਾ ਲੈਣ। ਹਾਂਜੀ। ਉੱਥੋਂ ਦੇ ਉਹ ਆਖਣ ਲੱਗੇ ਯਾਰ ਤੁਹਾਡੇ ਪਿੰਡ ਦਾ ਮੁੰਡਾ ਇੱਕ ਲਾਹੌਰ ਜੇ ਰੋਡ ਕੈਂਪ ਦੇ ਵਿੱਚ। ਅੱਛਾ। ਉੱਥੋਂ ਇਹ ਕੁੜੀ ਲਿਆਂਦੀ ਉੱਥੋਂ ਕਢਾ ਕੇ ਤੇ ਉਹਨੇ ਆਹ ਨਾਂ ਦੱਸੇ ਨੇ ਵੀ ਉਹਦਾ ਕੋਈ ਹੈ। ਅੱਛਾ। ਉਹ ਆਖਣ ਲੱਗਾ ਉਹਦਾ ਭਰਾ ਇੱਥੇ ਸਾਡੇ ਕੋਲ ਹੈ। ਆਖਣ ਲੱਗਾ ਉਹਨੂੰ ਆਖੀ ਜੀ ਫਿਰ ਉਹਨੂੰ ਜਾ ਕੇ ਲੈ ਆਵੇ। ਅੱਛਾ। ਲਓ ਜਨਾਬ ਉਹਨਾਂ ਸ਼ਾਮ ਨੂੰ ਮੈਨੂੰ ਦੱਸਿਆ, ਰਾਤ ਨੂੰ ਮੈਨੂੰ ਕੱਢਣੀ ਔਖੀ ਹੋ ਗਈ। ਮੈਂ ਸੁਬਾਹ ਉੱਠਿਆ ਤੇ ਮੋੜ ਇਮਨਾਬਾਦ ਤੇ ਗਿਆ, ਉੱਥੋਂ ਲਾੜੀ ਫੜੀ। ਅੱਛਾ। ਉੱਥੇ ਜਾ ਕੇ ਉਹਦੇ ਕੋਲ ਗੱਲ ਕੀਤੀ ਵੀ ਮੇਰੇ ਭਾਈ ਦਾ ਪਤਾ ਲੱਗਦਾ ਹੈ ਮਾਮਾ ਸ਼ਰੀਫ ਕੋਲੋਂ। ਹਾਂ। ਉਹ ਆਖਣ ਲੱਗਾ ਵੀ ਦੀਪੂ ਜਾਂਦਾ ਤੇ ਜਾਏ ਪਰ ਮੁੰਡਾ ਜ਼ਰੂਰ ਲੱਭਣਾ ਹੈ। ਅੱਛਾ। ਉਹਨੇ ਜਨਾਬ 8-10 ਦਿਨ ਨਾ ਆਪਣਾ ਛੋਟਾ ਭਰਾ ਸਮਝਾ ਦੇਣਾ ਉਹਨੂੰ ਵੀ ਤੂੰ ਇੱਥੇ ਰਾਸ਼ਨ ਪਾਣੀ ਵਾਲਿਆਂ ਨੂੰ ਇਸ ਤਰ੍ਹਾਂ ਦੇਣਾ ਹੈ। ਉਹ ਮੇਰੇ ਨਾਲ ਫਿਰਦਾ ਰਿਹਾ। 8-10 ਦਿਨਾਂ ਤੋਂ ਬਾਅਦ ਫਿਰ ਇੱਕ ਬੰਦੇ ਨੇ ਦੱਸਿਆ ਵੀ ਤੁਹਾਨੂੰ ਇਸ ਨੇ ਨਹੀਂ ਪਤਾ ਲੱਗਣਾ। ਤੁਸੀਂ ਕਿੱਥੇ ਕਿੱਥੇ ਫਿਰਦੇ ਰਹੇ ਹੋ ਜੀ? ਕਿੱਥੇ ਕਿੱਥੇ ਫਿਰਦੇ ਰਹੇ ਤੁਸੀਂ?
ਲਾਹੌਰ ਦੇ ਵਿੱਚ ਪੁੱਛਦੇ ਵੀ ਸਾਡੇ ਵੀ ਕਿੱਥੇ ਬੱਚੇ ਆਉਂਦੇ ਨੇ, ਕੀ ਹੁੰਦਾ ਹੈ। ਇਸ ਤਰ੍ਹਾਂ ਕਰਕੇ ਫਿਰ ਇੱਕ ਬੰਦੇ ਨੇ ਦੱਸਿਆ ਵੀ ਤੁਸੀਂ ਨਾ ਫਲਾਣੇ ਦਫ਼ਤਰ ਚਲੇ ਜਾਓ, ਉੱਥੇ ਤਸਵੀਰਾਂ ਲੱਗੀਆਂ ਹੋਣਗੀਆਂ ਬੱਚਿਆਂ ਦੀਆਂ। ਅੱਛਾ, ਜੇ ਯਤੀਮਖਾਨਾ ਜਿਹਨੂੰ ਕਹਿੰਦੇ ਨੇ। ਹਾਂਜੀ। ਅੱਛਾ, ਵੀ ਜੇ ਤਸਵੀਰ ਤੁਹਾਨੂੰ ਕੋਈ ਨਜ਼ਰ ਆ ਗਈ ਵੀ ਇਹ ਸਾਡਾ, ਤਾਂ ਫਿਰ ਤੁਹਾਨੂੰ ਉਹ ਆਪੇ ਦੱਸ ਦੇਣਗੇ ਵੀ ਜੇ ਉੱਥੇ ਹੋਇਆ ਉਹ ਕੱਢ ਦੇਣਗੇ, ਜਾਂ ਕਿਸੇ ਜਿੱਥੇ ਵੀ ਹੋਇਆ ਤੁਹਾਨੂੰ ਮਿਲਾ ਦੇਣਗੇ। ਅੱਛਾ, ਉੱਥੇ ਅਸੀਂ ਗਏ ਤੇ ਉੱਥੇ ਤਸਵੀਰ ਕੋਈ ਨਾ ਉਹਦੀ, ਇਹਨੂੰ ਕੋਈ ਅਰਸਾ ਹੋ ਗਿਆ ਨੇ ਉੱਥੇ ਆਏ ਨੂੰ। ਅੱਛਾ, ਉਹ ਫਿਰ ਬੰਦਾ ਆਖਿਆ ਜੀ ਤਸਵੀਰ ਤਾਂ ਸਾਨੂੰ ਕੋਈ ਨਹੀਂ ਲੱਭੀ। ਉਹ ਆਖਣ ਲੱਗਾ ਬਹਿ ਜਾਓ ਤਸੱਲੀ ਨਾਲ, ਇੱਥੇ ਰਜਿਸਟਰ ਵੇਖਦੇ ਆ, ਜੇ ਉਹਦਾ ਨਾਂ ਹੋਇਆ ਤੁਹਾਨੂੰ ਜ਼ਰੂਰ ਮਿਲਾ ਦਿਆਂਗੇ। ਅੱਛਾ, ਉਹਦੇ ਨਾਲ ਰਜਿਸਟਰ ਫੋਲ ਕੇ ਉਹਨਾਂ ਨੇ ਜਿਸ ਵੇਲੇ ਇਹਦਾ ਨਾਂ ਆਇਆ ਨਾ ਨਾਲ ਬਲਦੀਤ ਆਈ, ਮੈਂ ਕਿਹਾ ਹਾਂ ਜੀ ਇਹੋ ਹੀ ਹੈ। ਅੱਛਾ, ਇਹੋ ਹੀ ਹੈ, ਮੈਂ ਕਿਹਾ ਆਹੋ ਜੀ ਇਹੋ ਹੀ ਹੈ। ਕੀ ਨਾਂ ਸੀ ਭਾਈ ਤੁਹਾਡੇ ਦਾ? ਅਬਦੁਲ ਸਤਾਰ। ਅਬਦੁਲ ਸਤਾਰ। ਛੋਟਾ ਸੀ ਤੁਹਾਡੇ ਤੋਂ? ਆਹੋ ਛੋਟਾ ਹੈ ਮੇਰੇ ਤੋਂ। ਅੱਛਾ, ਇੱਥੇ ਹੀ ਉਹ ਵੀ ਗਏ। ਤੇ ਉਹ ਜਨਾਬ ਉੱਥੇ ਸੀ, ਉਹਨਾਂ ਸਾਨੂੰ ਚਿੱਠੀ ਲਿਖ ਕੇ ਦੇ ਦਿੱਤੀ। ਅਸੀਂ ਉਹ ਦਫ਼ਤਰ ਚਲੇ ਗਏ ਜਿੱਥੇ ਉਹ ਕੱਢ ਰਹੇ ਸਨ ਬੱਚੇ। ਹਾਂਜੀ। ਉਹਨਾਂ ਨੇ ਜਾ ਕੇ ਚਿੱਠੀ ਵਿਖਾਈ ਤੇ ਉਹ ਆਖਣ ਲੱਗੇ ਲਓ ਜੀ, ਉਹ ਮੁੰਡੇ ਸੱਦਣੇ ਸ਼ੁਰੂ ਕਰਤੇ ਜਿੰਨੇ ਵੀ ਆਏ ਸਨ ਲਵਾਰਸ ਬੱਚੇ। ਜਿਸ ਵੇਲੇ ਇਹਦੀ ਵਾਰੀ ਆਈ ਨਾ, ਫਿਰ ਆਇਆ ਮੇਰੇ ਸਾਹਮਣੇ, ਜਿਸ ਵੇਲੇ ਆਇਆ, ਹਾਏ ਹਾਏ ਹਾਏ, ਮੇਰੇ ਕੋਲ ਖਲੋਤਾ ਲੱਗਾ, ਰੋ ਰੋ ਕੇ ਮੈਂ ਪਾਗਲ ਹੋ ਗਿਆ। ਉੱਧਰ ਰੋ ਰੋਂਦਾ ਹੋਣਾ, ਇੱਧਰ ਤੁਸੀਂ ਰੋਂਦੇ ਹੋਣੇ। ਉਹਨੇ ਫਿਰ ਪੁੱਛਿਆ ਵੀ ਤੂੰ ਇਹਨਾਂ ਨਾਲ ਜਾਣਾ, ਤੇਰਾ ਭਾਈ ਹੈ? ਆਖਣ ਲੱਗਾ ਜੀ ਮੇਰਾ ਭਾਈ ਹੈ, ਮੈਂ ਜਾਣਾ ਇਹਨਾਂ ਨਾਲ। ਆਖਣ ਲੱਗਾ ਲੈ ਫਿਰ ਜਿਹਨੂੰ ਮਿਲ ਲੈਂਦਾ ਆਪਣਾ ਮਿਲ ਕੇ ਤੇ ਅੱਲਾ ਦੇ ਸਪੁਰਦ ਹੋ। ਫਿਰ ਉੱਥੋਂ ਅਸੀਂ ਕਢਾ ਕੇ ਜਨਾਬ ਕੱਪੜੇ ਪਹਿਲੇ ਪਾਟੇ, ਪਜਾਮਾ ਜਿਹਾ ਪਾਟਾ ਆਇਆ ਕੋਈ, ਬੁਰੇ ਹਾਲ ਮੰਦੇ ਦਿਹਾੜੇ। ਉਹ ਸ਼ਰੀਫ ਨੇ ਫਿਰ ਜਾ ਕੇ ਇਹਨੂੰ ਸਟੈਪਲ ਦੀ ਲੂਗੀ ਲੈ ਕੇ ਦਿੱਤੀ, ਪੈਰਾਂ 'ਚ ਗਰਗਾਬੀ ਪਵਾਈ, ਇੱਕ ਕਮੀਜ਼ ਬੋਸਕੀ ਦਾ ਕੱਪੜਾ ਲੈ ਕੇ ਨਾ ਆਖਣ ਲੱਗਾ ਇਹਨੂੰ ਜਾ ਕੇ ਰਾਤੋਂ ਰਾਤ ਸਵਾਉਣਾ ਹੈ। ਅੱਛਾ, ਦਿਨ ਚੜ੍ਹਦੇ ਨੂੰ ਪਤਾ ਲੱਗਿਆ ਵੀ ਇਹਨੇ ਗਲ 'ਚ ਪਾਇਆ ਹੈ। ਉੱਥੇ ਦਰਜੀ ਸੀ, ਨਾਲ ਹੀ ਉਹਦੀ ਦੁਕਾਨ ਸੀ ਦਰਜੀ ਦੀ। ਸਹੀ। ਉਹਨੂੰ ਆਖਿਆ ਵੀ ਇਹ ਸਿਉਣਾ ਹੈ ਰਾਤੋਂ ਰਾਤ। ਉਹਨੇ ਰਾਤੋਂ ਰਾਤ ਸਿਉਂ ਕੇ ਇਹਦੇ ਗਲ 'ਚ ਪਾਇਆ ਤੇ ਫਿਰ ਜਨਾਬ 2 ਮਹੀਨੇ ਉੱਥੇ ਰਿਹਾ। ਉਹਨਾਂ ਨੇ ਇਹਨੂੰ ਚੰਗਾ ਸਾਂਭਿਆ, ਦੁੱਧ ਪਾਣੀ, ਅੰਨ ਪਾਣੀ ਚੰਗਾ ਦਿੱਤਾ। ਜਿੱਥੇ ਤੁਸੀਂ ਰਹਿੰਦੇ ਸੀ? ਹਾਂਜੀ। ਅੱਛਾ, ਉਹਨਾਂ ਨੇ ਹੀ ਕੀ। ਤੇ ਫਿਰ ਮੈਂ ਇਹਨੂੰ ਆਖਿਆ, ਮੈਂ ਕਿਹਾ ਉੱਥੇ ਹੁਣ ਜ਼ਮੀਨ ਹੈ ਆਪਣੀ, ਉੱਥੇ ਤੂੰ ਮਾਮਿਆਂ ਕੋਲ ਹੀ ਚਲਿਆ ਜਾ। ਤੇ ਮੈਂ ਕਿਹਾ ਮੈਂ ਤੇ ਫਿਰ ਮੇਰਾ ਹਾਲੇ ਨਹੀਂ ਜੀ ਕਰਦਾ ਇੱਥੋਂ ਜਾਣ ਤੋਂ, ਤੇ ਮੈਂ ਕਿਹਾ ਮੈਂ ਆ ਜਾਵਾਂਗਾ ਉਂਝ। ਅੱਛਾ, ਬਸ ਫਿਰ ਮੈਂ ਉਹਦੇ ਕੋਲ ਮੇਰਾ ਖਿਆਲ ਕੋਈ 8-10 ਮਹੀਨੇ ਰਿਹਾ। ਅੱਛਾ, ਉਹਨਾਂ ਦੇ ਕੋਲ? ਹਾਂਜੀ। ਅੱਛਾ, ਮੈਨੂੰ ਨਹੀਂ ਉਹਨਾਂ ਨੇ ਦੱਸਿਆ। ਜਿਸ ਵੇਲੇ ਮੈਂ ਉਹਨੂੰ ਆਖਿਆ ਵੀ ਲੈ ਵੀ ਮੈਂ ਹੁਣ ਨਾ ਮੈਂ ਉੱਥੇ ਜਾਣਾ ਸੀ ਵੀ ਕੋਈ ਆਪਣਾ ਮਾੜਾ ਮੋਟਾ ਕਰੀਏ ਕਰਾਈਏ। ਹੁਣ ਤੇ ਮੈਂ ਚਲੋ ਹੁਣ 2 ਹੋ ਗਏ, ਉਹਨਾਂ ਨੇ 2 ਬਣਾ ਛੱਡਿਆ ਸਾਨੂੰ। ਹਾਂਜੀ। ਉਹਨੇ ਫਿਰ ਨਾ ਯਾਨੀ ਕਿ 90 ਰੁਪਈਏ ਦੇ ਹਿਸਾਬ ਨਾਲ ਨਾ ਤਨਖਾਹ ਦਾ ਉਹਨੇ ਮੈਨੂੰ ਪੈਸੇ ਦਿੱਤੇ। ਅੱਛਾ। ਮੈਨੂੰ ਆਖਣ ਲੱਗਾ ਲੈ ਫਿਰ ਤੂੰ ਜਾ ਫਿਰ ਅੱਲਾ ਦੇ ਸਪੋਰਟ। ਫਿਰ ਮੈਨੂੰ ਉਹ ਵਿਦਿਆ ਕਰਕੇ ਗਏ ਜਨਾਬ ਉਹ ਵੀ। ਅੱਛਾ। ਹਾਂਜੀ। ਫਿਰ ਆ ਕੇ ਮੈਂ ਇਸ 2 ਸੰਡੇ ਲਏ, ਕੋਈ ਹੱਲ ਪਜਾਲੀ ਬਣਾਈ ਤੇ ਕੁਝ ਕੱਚਾ ਮਕਾਨ ਬਣਾਇਆ ਇੱਥੇ ਪਿੰਡ ਦੇ ਵਿੱਚ। ਹਾਂਜੀ। ਆ ਜਿਹੜੇ ਨੇ ਚਿੱਟੇ ਦੀ ਰੂੜੀਆਂ ਜਿਹੀਆਂ ਲੱਗੀਆਂ ਨੇ, ਇਹਦੇ ਨਾਲ ਸਾਡਾ ਅਗਲਾ ਥਾਂ ਸੀ, ਕਨਾਲ ਥਾਂ ਹੈ ਉਹ ਸਾਡਾ। ਸਹੀ। ਹਾਂ, ਇਹ ਅਸੀਂ ਮੁੱਲ ਫਿਰ ਲਿਆ ਸੀ ਤੇ ਇਹ ਹੁਣ ਤੇ ਇੱਥੇ ਰਿਹਾਇਸ਼ ਕੋਈ ਨਹੀਂ ਨਾ, ਲੋਕਲ ਰੂੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅੱਛਾ ਅੱਛਾ। ਇਹ 3 ਕਨਾਲ ਥਾਂ ਹੈ ਸਾਡਾ ਸਾਰਾ ਬਣਦਾ। ਅੱਛਾ। ਜ਼ਮੀਨ ਵੀ ਐਸੇ ਏਰੀਏ 'ਚ ਪਈ? ਹਾਂਜੀ, ਜ਼ਮੀਨ ਵੀ ਐਸੇ ਏਰੀਏ ਦੇ ਵਿੱਚ ਪਈ, ਪਿੰਡ ਦੇ ਵਿੱਚ ਸਾਨੂੰ? ਹਾਂਜੀ, ਸਾਨੂੰ ਜ਼ਮੀਨ ਪਈ ਸੀ ਤੇ ਇਸਤੇਮਾਲ ਦੇ ਵਿੱਚ ਇੱਕ ਥਾਂ ਇਕੱਠੀ ਹੋ ਗਈ ਸੀ ਆਪਣਾ ਨਹੀਂ ਆ ਪਹਾੜ ਪਾਸੇ। ਹਾਂਜੀ। ਉਹ ਜਿਹੜਾ ਆਪਣਾ ਆ ਗੇਟ ਹੈ। ਹਾਂਜੀ। ਆ ਗੇਟ ਜਿਹੜਾ ਸੀ ਨਾ, ਇੱਥੇ ਸਾਡਾ ਡੇਰਾ ਹੁੰਦਾ ਸੀ। ਅੱਛਾ। ਹਾਂਜੀ। ਹੁਣ ਤੇ ਇਹਨਾਂ ਦੀ ਜ਼ਮੀਨ ਸਾਰੀਆਂ ਟੌਨਾਂ ਬਣ ਗਈਆਂ ਨਾ। ਹਾਂਜੀ। ਅੱਛਾ। ਤੇ ਇੱਥੇ ਸਾਡੀ 2 ਭਰਾਵਾਂ ਦੀ ਸੀ 11 ਕਿੱਲੇ ਜ਼ਮੀਨ। ਉੱਥੇ ਜ਼ਿਆਦਾ ਸੀ ਜ਼ਮੀਨ ਤੁਹਾਡੀ? ਉੱਥੇ ਜ਼ਿਆਦਾ ਸੀ। ਇਸਤੇਮਾਲ ਦੇ ਵਿੱਚ ਨਾ ਇਹਨਾਂ ਨੇ ਵੱਧ ਘੱਟ ਕਰਕੇ ਜੀ ਆ ਸੋਮ ਸੀ ਜਾਂ ਹੁੰਦਾ ਹੀ ਹੈ ਨਾ, ਸਾਡੀ 11 ਕਿੱਲੇ ਜ਼ਮੀਨ ਰਹਿ ਗਈ ਸੀ। ਫਿਰ ਤੁਸੀਂ ਦੋਨੇ ਭਰਾ ਹੀ ਹਾਂਡੀ ਰੋਟੀ ਪਕਾਉਂਦੇ ਸੀ ਆਪ ਹੀ? ਆਹ ਭਰਾ ਉਹੀ ਰਾਂਡੀ ਰੋਟੀ ਉਹੀ ਪਕਾਉਂਦੇ ਸੀ, ਮੈਂ ਤੇ ਹਲ ਬੰਨ੍ਹਣੇ ਬਸ। ਅੱਛਾ। ਹਾਂਜੀ, ਹਲ ਦਾ ਕੰਮ ਕਰਨਾ ਮੈਂ।
ਫਿਰ ਸ਼ਾਦੀ ਕਿੰਨੇ ਸਾਲਾਂ ਬਾਅਦ ਹੋਈ ਤੁਹਾਡੀ? ਜੀ ਜਦੋਂ ਇਕੱਠੇ ਹੋ ਗਏ ਸ਼ਾਦੀ ਕਿੰਨੇ ਸਾਲਾਂ ਬਾਅਦ ਹੋਈ? ਸ਼ਾਦੀ ਸਾਡੀ ਹੋ ਗਈ ਸੀ ਦਰਅਸਲ ਇੱਥੇ ਨਾ ਸਾਡੇ ਪਿੰਡ ਦਾ ਬੰਦਾ ਸੀ, ਉਹ ਵਡੇਰਾ, ਉਹਦੀ ਰਿਸ਼ਤੇਦਾਰੀ ਸੀ 16 ਦੇ ਵਿੱਚ। ਅੱਛਾ। ਉਹਦੀ ਖੜੀ ਧੀ ਸੀ ਜਾਂ ਭੈਣ ਸੀ, ਉਹਦੀ ਕਿਤੇ ਕੁੜੀ ਫੌਤ ਹੋ ਗਈ। ਅੱਛਾ। ਉਹ ਮੈਨੂੰ ਆਖਣ ਲੱਗਾ ਵੀ ਤੂੰ ਜੇ ਮੇਰੇ ਨਾਲ ਚੱਲੇ ਹਾਂਜੀ। ਤੇ ਅਫਸੋਸ ਕਰ ਆਵੀਏ। ਅੱਛਾ। ਮੈਂ ਉਹਦੇ ਨਾਲ ਚਲਿਆ ਗਿਆ। ਹੂੰ। ਉੱਥੇ ਗਏ ਤੇ ਉੱਥੇ ਪਤਾ ਲੱਗਾ ਉੱਥੇ ਮੇਰੀ ਖਾਲਾ ਨਿਕਲੇ, ਸਕੀ ਖਾਲਾ। ਸਕੀ ਖਾਲਾ? ਖਾਲਾ ਜੀ। ਅੱਛਾ। ਉਹ ਬਸ ਫਿਰ ਉਹ ਆਖਣ ਲੱਗੇ ਉਹ ਭਲੇ ਲੋਕੋ ਤੁਹ ਜ਼ਮੀਨ ਸਾਡੇ ਕੋਲ ਪਹੁੰਚੀ ਸੀ। ਮੈਂ ਆਖਿਆ ਵੀ ਸਾਨੂੰ ਤਾਂ ਇੰਨੀ ਹੋਸ਼ ਹੀ ਕੋਈ ਨਹੀਂ ਸੀ ਵੀ ਜ਼ਮੀਨ ਪਵਾਈਏ ਜਾਂ ਕੀ ਕਰੀਏ, ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈਏ। ਉਹਨਾਂ ਨੂੰ ਫਿਰ ਇਹ ਅਹਿਸਾਸ ਹੋ ਗਿਆ ਵੀ ਇਹ ਦੋ ਭਾਈ ਨੇ, ਇਹਨਾਂ ਦਾ ਕੁਝ ਮਤਲਬ ਕਿ ਅੰਨ ਪਾਣੀ ਪੱਕਦਾ ਹੋਵੇ ਤੇ ਤਾਂ ਹੀ ਸਾਡੀ ਵੀ ਰਹਿ ਆਉਂਦੀ ਹੈ। ਹਾਂਜੀ। ਉਹ ਜਿਹੜਾ ਸਾਡਾ ਮਾਸਟਰ ਸੀ ਨਾ, ਸਾਡਾ ਖਾਲੂ, ਹਾਂਜੀ, ਉਹਦੀ ਭੈਣ ਰੱਡੀ ਹੋਈ ਸੀ। ਅੱਛਾ। ਉਹਦੀਆਂ 2 ਬੱਚੀਆਂ ਹਨ। ਸਹੀ। ਉਹ ਫਿਰ ਉਹਨੇ ਉਹ ਜ਼ੋਰ ਦਿੱਤਾ ਭੈਣ ਆਪਣੀ ਨੂੰ ਵੀ ਇਹ ਲਾਮੇ ਨੂੰ ਘੱਲੀਆਂ ਨੇ। ਹਾਂਜੀ। ਵੀ ਇਹ ਚਲੋ ਇਹਨਾਂ ਦੀ ਜ਼ਮੀਨ ਹੈ ਹੀ ਹੈ ਨਾ 8-10 ਕਿੱਲੇ। ਹਾਂਜੀ। ਤੇ ਇਹਨਾਂ ਦਾ ਕਦੇ ਕੋਈ ਹੋਰ ਖਾਣ ਪਕਾਉਣ ਵਾਲਾ ਤੂੰ ਸਾਡੇ ਆਖੇ ਲਾ ਕੇ ਰਿਸ਼ਤੇ ਇਹਨਾਂ ਨੂੰ ਦੇ ਦੇ। ਅੱਛਾ। ਉਹਨੇ ਹਾਂ ਕਰ ਲਈ। ਉਦੋਂ ਸਾਡਾ 1600 ਰੁਪਇਆ ਲੱਗਾ ਸੀ ਦੋਵਾਂ ਭਾਈਆਂ ਦਾ। ਅੱਛਾ। ਸ਼ਾਦੀ ਤੇ। ਅੱਛਾ। ਤੇ ਗਏ ਜਾ ਕੇ ਚੁੱਪ ਕਰਕੇ। ਦੋਨੇ ਭਰਾਵਾਂ ਦੀ ਉੱਥੇ ਸ਼ਾਦੀ ਹੋ ਗਈ? ਹਾਂਜੀ, ਦੀਵਾਲੀ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਕੋਈ ਪਤਾ ਨਹੀਂ ਲੱਗਿਆ ਤੁਹਾਡੇ ਬਾਕੀ ਜੀਆਂ ਦਾ? ਨਾ ਨਹੀਂ, ਬਾਕੀ ਜੇ ਦਾ ਪਤਾ ਨਹੀਂ ਲੱਗਾ। ਤੁਹਾਡਾ ਜਿਹੜਾ ਭਾਈ ਸੀ, ਹਾਂਜੀ, ਉਹਨੇ ਕੀ ਦੱਸਿਆ, ਕੀ ਸਟੋਰੀ ਸੁਣਾਈ ਕਿ ਕਿਹਦੇ ਕੋਲ ਰਹਿੰਦੇ ਰਹੇ ਨੇ ਉਹ? ਇਹ ਉਸ ਬਾਹਮਣ ਮਾਜਰੇ ਕੋਈ ਬਾਹਮਣ ਸੀ ਕੋਈ। ਉਹ ਆਂਦਾ ਸੀ ਵੀ ਉਹ ਉਹਨਾਂ ਨੇ ਮੈਨੂੰ ਉਹਨੂੰ ਇਹ ਆਂਦਾ ਮੈਨੂੰ ਵੀ ਉਹਨਾਂ ਪੁੱਤਰ ਬਣਾਇਆ ਸੀ। ਅੱਛਾ। ਤੇ ਉਹਦਾ ਕੋਈ ਮੁੰਡਾ ਥਾਣੇਦਾਰ ਵੀ ਸੀ, ਉਹ ਬਾਹਮਣ ਦਾ। ਕਿਹੜੇ ਪਿੰਡ 'ਚ? ਬਾਹਮਣ ਮਾਜਰਾ ਪਿੰਡ ਦਾ ਨਾਮ ਹੀ ਬਾਹਮਣ ਮਾਜਰਾ ਸੀ। ਅੱਛਾ। ਹਾਂਜੀ। ਤੇ ਆਖਣ ਲੱਗਾ ਵੀ ਮੈਂ ਚੱਲਿਆ ਉਹਨਾਂ ਦੀ ਰੋਟੀ ਲੈ ਕੇ। ਬਾਈ ਕਰਦੇ ਸਨ ਉਹ। ਅੱਛਾ। ਰੋਟੀ ਲੈ ਕੇ ਚੱਲਿਆ ਤੇ ਅੱਗੇ ਇਹ ਇੱਕ ਬੰਦੇ ਨੇ ਆਖਿਆ ਵੀ ਗਈ ਨਾ ਗੱਡੀ ਮਿਲਟਰੀ ਦੀ। ਹਾਂਜੀ। ਉਹਨਾਂ ਦੱਸਿਆ ਵੀ ਆਹ ਜਿਹੜਾ ਮੁੰਡਾ ਜਾਂਦਾ ਨਾ ਵੀ ਇਹ ਮੁਸਲਮਾਨਾਂ ਦਾ ਮੁੰਡਾ ਹੈ। ਅੱਛਾ। ਆਂਦਾ ਉਹਨਾਂ ਮੈਨੂੰ ਫੜ ਲਿਆ। ਫੜ ਕੇ ਆਖਣ ਲੱਗਾ ਰੋਟੀ ਰੱਖ ਇੱਥੇ ਹੀ ਤੇ ਤੈਨੂੰ ਪਾਕਿਸਤਾਨ ਲਿਜਾਣਾ ਹੈ। ਆਂਦਾ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਮੈਨੂੰ ਫੜ ਲਿਆ ਜਾਂ ਨਹੀਂ। ਬਾਹਮਣਾਂ ਨੂੰ ਕੋਈ ਪਤਾ ਨਹੀਂ ਲੱਗੀ। ਆਂਦਾ ਬਾਹਮਣਾਂ ਨੂੰ ਉਦੋਂ ਪਤਾ ਲੱਗਾ ਜਿਸ ਵੇਲੇ ਉਹਨਾਂ ਨੇ ਨਾ ਮੈਨੂੰ ਲੁਧਿਆਣੇ ਲੈ ਆਂਦਾ ਬੇਟੀ ਜੀ ਨੇ। ਫਿਰ ਮੇਰੇ ਮਗਰ ਆਂਦਾ ਬੜੇ ਭੱਜੇ ਤੇ ਪਰ ਉਹਨਾਂ ਆਖਿਆ ਜਾਓ ਹੁਣ ਭੱਜ ਜਾਓ, ਹੁਣ ਨਹੀਂ ਜਾ ਸਕਦਾ ਇਹ। ਸਹੀ ਸਹੀ। ਹਾਂਜੀ। ਅੱਛਾ ਬਜ਼ੁਰਗੋ, ਹੁਣ ਉਹ ਪਿੰਡ ਯਾਦ ਆਉਂਦਾ ਤੁਹਾਨੂੰ ਆਪਣਾ? ਬੜਾ ਪਿੰਡ ਯਾਦ ਆਉਂਦਾ ਹੈ। ਉਹ ਲੋਕ ਯਾਦ ਆਉਂਦੇ ਨੇ ਜਿਨ੍ਹਾਂ ਨੇ ਤੁਹਾਨੂੰ ਰੱਖਿਆ ਸੀ ਪੁੱਤ ਬਣਾ ਕੇ? ਉਹ ਵੀ ਯਾਦ ਆਉਂਦੇ ਨੇ। ਫਿਰ ਜਿਨ੍ਹਾਂ ਦੇ ਕੋਲ ਮੈਂ ਲਾਹੌਰ ਰਿਹਾ ਨਾ, ਹਾਂਜੀ, ਉਹ ਤੇ ਫਿਰ ਇਹ ਸਮਝੋ ਮੇਰੇ ਮਾਂ ਪਿਓ ਇਹ ਵੇ। ਓਏ ਹੋਏ ਹੋਏ, ਵਾਕਈ ਜਿਸ ਤਰ੍ਹਾਂ ਉਹਨਾਂ ਮੈਨੂੰ ਪਾਲਿਆ ਨਾ, ਅੱਲਾ ਸੱਚਾ ਜਾਣਦਾ। ਜੇ ਉਹ ਫੌਜ ਵੀ ਹੋ ਗਏ ਤੇ ਉਹਨਾਂ ਦੇ ਹੱਕ 'ਚ ਦੁਆ ਮੰਗੀ ਦੇ ਵੀ ਅੱਲਾਹ ਤਾਲਾ ਇਹਨਾਂ ਨੂੰ ਜੰਨਤ ਫਿਰਦੌਸ ਨਸੀਬ ਕਰੇ। ਤੇ ਹੁਣ ਅਗਰ ਤੁਹਾਨੂੰ ਕੋਈ ਸੁਣਦਾ ਹੋਵੇ ਤੁਹਾਡੇ ਪਿੰਡ ਦਾ, ਹਾਂਜੀ, ਤੁਹਾਡੇ ਪਿੰਡ ਦਾ ਜਿਹੜਾ ਇੰਟਰਵਿਊ ਸੁਣਦਾ ਹੋਵੇ ਬੰਦਾ, ਹਾਂਜੀ, ਹਾਂ, ਹਰ ਘਰ ਦੇ ਵਿੱਚ ਇਨਸ਼ਾਅੱਲਾ ਸੁਣਿਆ ਜਾਏਗਾ। ਹਾਂਜੀ, ਕੋਈ ਸੁਨੇਹਾ ਦੇਣਾ ਚਾਹੋ ਹਾਂਜੀ ਤੇ ਦੇ ਸਕਦੇ ਹੋ? ਕੋਈ ਸੁਨੇਹਾ ਉਹਨਾਂ ਪਿੰਡ ਵਾਲਿਆਂ ਨੂੰ, ਆਪਣੇ ਪਿੰਡ? ਹਾਂਜੀ, ਹਾਂਜੀ, ਹਾਂਜੀ। ਸੁਣਾ ਇਹੋ ਹੀ ਹੈ। ਹਾਂਜੀ। ਵੀ ਜੇ ਉਹ ਸੁਣਦੇ ਹੋਣ ਮਸਲਾ ਸੁਣਨਗੇ ਜੀ। ਹਾਂਜੀ। ਵੀ ਰੋਸ਼ਨਦੀਨ ਦਾ ਮੁੰਡਾ, ਹਾਂਜੀ, ਉੱਥੇ ਮੈਨੂੰ ਅਲੀ ਮੁਹੰਮਦ ਨਹੀਂ ਸਨ ਆਉਂਦੇ ਵੇਖ ਨਾ, ਪਿੰਡਾਂ ਦਾ ਰਵਾਜ ਨਿਰਾ ਅਲੀ ਆਉਂਦੇ ਸਨ। ਅੱਛਾ, ਅਲੀ ਕਹਿੰਦੇ ਸੀ ਤੁਹਾਨੂੰ? ਹਾਂ, ਅਲੀ ਮੁੰਡਾ ਜਿਹੜਾ ਨਰਾਇਣ ਸਿੰਘ ਲੰਬੜਦਾਰ ਦੇ ਕੋਲ ਰਿਹਾ ਹੈ। ਹਾਂਜੀ। ਤੇ ਉਹ ਹੁਣ ਤੁਹਾਨੂੰ ਬੜਾ ਯਾਦ ਕਰਦਾ ਹੈ। ਉਹਦੇ ਨਾਲ ਜੇ ਹੋ ਸਕਦੇ ਤੇ ਮਤਲਬ ਗੱਲਬਾਤ ਹੋ ਜਾਵੇ, ਬੜੀ ਚੰਗੀ ਗੱਲ ਹੈ, ਮੈਨੂੰ ਬੜੀ ਖੁਸ਼ੀ ਹੋਵੇਗੀ। ਵਾਹ ਜੀ ਵਾਹ। ਮੈਂ ਅੱਲਾ ਸੱਚਾ ਜਾਣਦਾ, ਮੈਂ ਪਾਸਪੋਰਟ ਬਣਾਇਆ ਸੀ ਜਾਣ ਵਾਸਤੇ। ਅੱਛਾ। ਮੈਂ ਉਮਰਾ ਕਰਕੇ ਆਇਆ ਤੇ ਕੁਝ ਦਿਨ ਬਾਅਦ ਬਿੱਲ ਉਤਾਰਨ ਗਿਆ। ਕੁਦਰਤ ਰੱਬ ਲਈ ਸਾਈਕਲ ਨਿੱਕਾ ਹੁੰਦਾ ਮੈਂ ਚਲਾਉਂਦਾ ਸਾਂ। ਅੱਛਾ। ਜਾ ਕੇ ਉੱਥੇ ਸਾਈਕਲ ਖਿਲਾ ਲਿਆ ਤੇ ਮੈਂ ਲੱਗਾ ਲੱਤ ਬਣਾ ਕੇ ਉਤਰਨ। ਆਹ ਧੋਤੀ ਜਿਹੜੀ ਹੈ ਕਾਠੀ ਦੇ ਵਿੱਚ ਪਾਸੇ ਪਾਸੇ ਡਿੱਗ ਪਿਆ, ਇੱਥੋਂ ਲੱਤ ਟੁੱਟ ਗਈ। ਹੁਣ ਤਾਂ ਮੇਰੇ ਕੋਲ ਬਹਿ ਕੇ ਹੱਥ ਨਹੀਂ ਪੜੀ ਜਾਂਦੇ। ਮੈਂ ਕੁਰਸੀ 'ਤੇ ਬਹਿ ਕੇ ਨਮਾਜ਼ ਵੀ ਕੁਰਸੀ 'ਤੇ ਬਹਿ ਕੇ ਪੜ੍ਹਨਾ। ਸਹੀ।
जग अन्न पानी खाना ਤਾਂ ਵੀ ਕੁਰਸੀ ਤੇ ਬਹਿ ਗਈ ਬੈਠਾ ਨਹੀਂ ਮੇਰੇ ਕੋਲ ਜਾਂਦਾ। ਚਲੋ ਜੀ, ਸਾਡੀ ਵੀ ਉਹਨਾਂ ਦੋਸਤਾਂ ਨੂੰ ਅਪੀਲ ਹੈ ਕਿ ਇਹ ਬਜ਼ੁਰਗਾਂ ਨੂੰ ਉਹਨਾਂ ਦਾ ਪਿੰਡ ਵੀ ਵਿਖਾਇਆ ਜਾਵੇ। ਜਿਹੜਾ ਘਰ ਦੱਸਿਆ ਉਹਨਾਂ ਨੇ, ਉਹ ਘਰ ਦੀ ਜਗ੍ਹਾ ਅਗਰ ਹੈਗੀ ਹੈ ਉੱਥੇ ਉਹ ਵੀ ਵਿਖਾਈ ਜਾਏ, ਮਸਜਿਦ ਖਲੋਤੀ ਹੈ ਤੇ ਉਹ ਵੀ ਵਿਖਾਈ ਜਾਏ। ਜੀ ਜੀ। ਤੇ ਜਿਹੜੇ ਸਿੱਖਾਂ ਦਾ ਨਾਂ ਲੈਂਦੇ ਨੇ, ਜਿਹੜੇ ਉੱਥੇ ਲੰਬੜਦਾਰ ਸਨ, ਹਾਂਜੀ ਉਹਨਾਂ ਦੇ ਅਗਰ ਆਪ ਨਹੀਂ ਹੈ ਤਾਂ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਪੋਤੇ ਨੇ, ਉਹਨਾਂ ਨਾਲ ਗੱਲ ਕਰਵਾ ਦੇਣ। ਉਹਨਾਂ ਦਾ ਨਰੈਣ ਸਿੰਘ ਸਾਹਿਬ ਦੇ ਕਿਸੇ ਮੁੰਡੇ ਦਾ ਨਾਮ ਗੁਰਦੇਵ, ਜਿਹੜਾ ਤੁਹਾਡਾ ਹਮ ਉਮਰ ਸੀ, ਜਿਹੜਾ ਸਾਡਾ ਹਾਣੀ ਸੀ। ਇੱਕ ਦਾ ਸ਼ੇਰ ਮੁਹੰਮਦ ਸੀ, ਉਹ ਚੌਧਰੀ ਚੌਧਾ ਸੀ ਉਹਦਾ। ਸਹੀ ਸਹੀ। ਪਤਾ ਬੱਲਾ ਆਲਮ ਕਿ ਉਹ ਸ਼ੇਰ ਸਿੰਘ। ਠੀਕ ਹੋ ਗਿਆ ਬਜ਼ੁਰਗੋ, ਇਨਸ਼ਾਅੱਲਾ ਕੋਈ ਨਾ ਕੋਈ ਰਾਬਤਾ ਜ਼ਰੂਰ ਕਰੇਗਾ ਇਹ ਵੀਡੀਓ ਵੇਖ ਕੇ। ਠੀਕ ਹੋ ਗਿਆ ਸਰ, ਬਹੁਤ ਮਿਹਰਬਾਨੀ। ਬੜੀ ਬੜੀ ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।